हाँ जी, सब तो पहला तो जी सारिਆਂ ਨੂੰ अस्सलाम वालेकुम, सत श्री अकाल। की हाल चाल दोस्तों? मैं ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਤੇ ਹਾਜ਼ਰ ਹਾਂ ਜੀ ਤੁਹਾਡੇ ਕੋਲ ਇੱਕ ਨਵਾਂ ਵਲੌਗ ਲੈ ਕੇ, ਨਵੀਂ ਵੀਡੀਓ ਲੈ ਕੇ। ਸਾਰਿਆਂ ਨੂੰ ਖੁਸ਼ ਆਮਦੀਦ, ਜੀ ਆਇਆਂ ਨੂੰ, ਸਤ ਬਿਸਮਿल्ला। ਸਾਡੇ ਇੱਥੇ ਨਾ ਅੱਜ ਲਹਿੰਦੇ ਪੰਜਾਬ ਦੇ ਵਿੱਚ ਅੱਜ ਕੱਲ ਜਿਹੜੇ ਦਿਹਾੜੇ ਚੱਲਦੇ ਪਏ ਆ, ਅੱਜ ਕੱਲ ਸਾਡੇ ਇੱਥੇ ਮਜ਼ਦੂਰ ਲੱਭਣਾ ਨਾ ਬੜੀ ਔਖੀ ਗੱਲ ਆ। ਵੀ ਕੱਲ ਅੱਜ ਕਣਕ ਨੂੰ ਨਾ ਮੇਰੀ ਕਣਕ ਖੜੀ ਆ, ਆਗੇ ਲਾਗੇ ਵਢੀ ਜਾ ਰਹੀ ਆ। ਮਜ਼ਦੂਰ ਤਾਂ ਕੋਈ ਲੱਭਾ ਕੋਈ ਨਹੀਂ ਸੀ। ਮਸ਼ੀਨ ਵਾਲੇ ਨੂੰ ਵੀ ਮੈਨੂੰ ਫਿਰਦੇ ਨੂੰ ਨਾ ਉਹਦੇ ਪਿੱਛੇ 6-7 ਦਿਨ ਹੋ ਗਏ। ਵੀ ਮੈਂ ਨਾਲ ਉਹ ਜਿਹੜੀ ਨਵੀਂ ਮਸ਼ੀਨ ਨਹੀਂ ਆਈ ਰਾਣਾ ਸਾਹਿਬ, ਉਹ ਜਿਹੜੀ ਤੂੜੀ ਵੀ ਨਾਲ ਬਣਾਉਂਦੀ ਆ, ਉਹਦੇ ਕੋਲੋਂ ਕਢਾਣੀ ਆ। ਮੈਂ ਇਰਾਦਾ ਕਰ ਲਿਆ ਇਹ। ਉਸ ਮਸ਼ੀਨ ਵਾਲੇ ਨੂੰ ਬੰਦੇ ਲੱਭਦੇ ਫਿਰਦੇ ਆ ਤੇ ਦੂਜੀ ਮਸ਼ੀਨ ਵਾਲੇ ਬੰਦਿਆਂ ਨੂੰ ਲੱਭਦੇ ਫਿਰਦੇ। ਉਹ ਬੰਦਿਆਂ ਨੂੰ ਲੱਭਦੇ ਫਿਰਦੇ ਆ ਕਿਉਂਕਿ ਉਹ ਸਾਡੇ ਇੱਥੇ ਨਾ ਸਾਡੇ ਪਿੰਡ ਦੇ ਵਿੱਚ ਉਹ ਇੱਕੋ ਆਈ ਹੋਈ ਆ, ਰਾਣਾ ਅਬਦੁਲ ਗਫਾਰ ਭੋਲੀ ਸਾਹਿਬ, ਉਹ ਲੈ ਕੇ ਆਏ ਹੋਏ ਆ। ਬਾਕੀ ਮੇਰੇ ਲਾਗੇ ਤਾਂ ਅੱਗੇ ਰਿਸ਼ਤੇਦਾਰਾਂ ਨੇ ਫਿਰ ਕੱਲ ਵਢਾਤੀ। ਉਹ ਕਹਿੰਦੇ ਤੂੰ ਉਹਦੇ ਪਿੱਛੇ ਚਲੋ ਫਿਰਦਾ ਰਹਿ। ਮੈਂ ਜੀ ਉਹਦੇ ਕੋਲੋਂ ਹੀ ਵਢਾਣੀ ਆ। ਫਿਰ ਦੂਜਾ ਸੌਂਫ ਵਾਸਤੇ ਕੱਲ ਇੱਕ ਲੇਬਰ ਆਈ, ਉਹ ਹੈ ਸੀਗੀਆਂ ਸਾਡੀਆਂ ਬੀਬੀਆਂ ਭੈਣਾਂ, ਤੇ ਉਹ ਇੱਥੇ ਆ ਕੇ ਸੌਂਫ ਦੇਖ ਕੇ ਨਾ ਕਹਿੰਦੀਆਂ ਬਈ ਇਹ ਸਾਡੇ ਕੋਲੋਂ ਕੋਈ ਨਹੀਂ ਵਢੀਂਦੀ ਹੈਗੀ। ਤੇ ਫਿਰ ਅਸੀਂ ਆ ਤਰਲਾ ਕੀਤਾ ਜਨਾਬ ਖਾਨ ਸਾਹਿਬ ਦਾ, ਮਜਾਹਦ ਖਾਨ ਦਾ, ਤੇ ਉਹ ਅੱਜ ਅੱਲਾ ਦੇ ਹੁਕਮ ਨਾਲ ਸੌਂਫ ਨੂੰ ਸਾਡੀ ਨੂੰ ਹੱਥ ਲੱਗ ਗਿਆ ਜੀ। ਰਾਣਾ ਸਾਹਿਬ ਕਿੱਦਾਂ ਦੀ ਰਾਣਾ ਸਾਹਿਬ ਸੌਂਫ? ਆਪਣੀ ਸੌਂਫ ਠੀਕ ਆ ਦੇਖ ਨਾ, ਮੇਰੀ ਗੱਲ ਸੁਣ। ਆ ਹੁਣ ਨਾ ਤਕਰੀਬਨ ਇਹ ਪੂਰੇ ਲੈਵਲ ਜੇ ਤੇ ਆ। ਇਹਨੂੰ ਇੱਕ ਸੌਂਫ ਦਾ ਦੋ ਕੀ ਹਸਿਆਤਾਂ ਹੁੰਦੀਆਂ। ਇੱਕ ਤਾਂ ਇਹ ਹੁੰਦਾ ਕਿ ਇਹਨੂੰ ਨਾ ਛਾਂ 'ਚ ਸੁਕਾਈਦਾ ਵਾ। ਅਗਰ ਧੁੱਪੇ ਸੁਕਾਓ ਨਾ ਫਿਰ ਇਹਦਾ ਰੰਗ ਹੋ ਜਾਂਦਾ ਵਾ ਬਰਾਊਨਿਸ਼ ਜਾ। ਅੱਛਾ। ਤੇ ਉਹਦਾ ਰੇਟ ਐਡਾ ਚੰਗਾ ਨਹੀਂ ਲੱਗਦਾ। ਇਹ ਨਾ ਰੰਗ ਇਹਦਾ ਰਹਿਣਾ ਚਾਹੀਦਾ ਹਰਾ ਜਾ, ਹੈ ਹਰਿਆਲੀ ਜੇ ਤੇ। ਤੇ ਆ ਦੇਖੋ ਨਾ, ਆ ਜਿਸ ਤਰ੍ਹਾਂ ਭੂਰਾ ਹੋ ਗਿਆ ਨਾ, ਆ ਭੂਰਾ ਰੰਗ, ਇਹਦਾ ਨਹੀਂ ਇੰਨਾ ਰੇਟ ਜਿਹੜਾ ਨਾ। ਉਹ ਆ ਜਿਹੜੀ ਆ ਇਸ ਤਰ੍ਹਾਂ ਹਰੀ ਆ ਨਾ, ਇਸ ਤਰ੍ਹਾਂ ਦੀ, ਇਹ ਥੋੜਾ ਜਿਹਾ ਹੋਰ ਯਾਨੀ ਕਿ ਜਿਹੜਾ ਵਾ ਨਾ ਹੋ ਜਾਏਗਾ, ਘੱਟ ਹਰਾ ਹੋ ਜਾਏਗਾ ਉਹ ਛਾਂ 'ਚ, ਤੇ ਇਹਦਾ ਚੱਲੇਗਾ। ਤੇ ਬਾਕੀ ਇਹ ਕਿਉਂਕਿ ਨਾ ਇਹਦਾ ਰੌਲਾ ਇਹ ਹੁੰਦਾ ਵਾ, ਇਹ ਨਾ ਕੁਛ ਬਹੁਤੀ ਪੱਕ ਜਾਂਦੀ ਆ, ਕੁਛ ਇਹ ਕੱਚੀ ਰਹਿੰਦੀ ਹੈ, ਕੁਛ ਦਰਮਿਆਨੀ ਰਲੀ ਮਿਲੀ ਜੀ ਨਾ, ਇਹਨੂੰ ਵੱਢਣਾ ਪੈਂਦਾ ਵਾ। ਤੇ ਲੇਕਿਨ ਇਹ ਹੈ ਬੜੀ ਅੱਛੀ ਆ ਕਿਉਂਕਿ ਲੱਗੀ ਹੋਈ ਆ ਉਹਦੇ ਚੋਪਿਆਂ ਵਾਲੇ ਹਿਸਾਬ 'ਚ। ਆ ਦੇਖ ਨਾ ਦਿਖਾ ਕੇ ਕਿੰਨਾ ਸੁਥਰਾ, ਕੋਈ ਡਿੱਗੀ ਨਹੀਂ ਹੈ ਕਿਤੋਂ ਵੀ। ਤੇ ਇਹਦੀ ਪੈਦਾਵਾਰ ਹੁਣ 2 ਕਨਾਲਾਂ ਜਗ੍ਹਾ ਵਾ, ਜਿੰਨੀ ਨਿਕਲੇਗੀ ਫਿਰ ਅਸੀਂ ਦੱਸਾਂਗੇ ਵੀ ਕਿਸ ਹਿਸਾਬ ਸਿਰ ਨਿਕਲੀ ਆ। ਤਾਂ ਮੈਨੂੰ ਲੱਗਦਾ ਵਾ ਨਹੀਂ ਇਹ ਗੱਲ ਨਹੀਂ ਹੈ ਰਾਣਾ ਸਾਹਿਬ। ਦੋ ਗੱਲਾਂ ਦਾ ਹੁਣ ਮੈਂ ਤੁਸੀਂ ਜੀ ਦੱਸਣਾ ਆ ਵੀਡੀਓ ਦੇ ਵਿੱਚ ਥੱਲੇ ਕਮੈਂਟ ਕਰਕੇ ਵੀ ਕੀ ਇਹਨੂੰ ਵਾਕਈ ਛਾਵੇਂ ਸੁਕਾਈਦਾ, ਇਹ ਗੱਲ ਵੀ ਦੱਸਿਓ। ਤੇ ਦੂਜੀ ਜਿਹੜੀ ਗੱਲ ਦੱਸੀ ਆ ਨਾ ਤੁਸੀਂ ਰਾਣਾ ਸਾਹਿਬ, ਵੀ ਇਹ ਜਦੋਂ ਵੱਡੀ ਹੋਊਗੀ ਤੇ ਇਹਨੂੰ ਅਸੀਂ ਇਹਦੀ ਔਸਤ ਦੱਸਾਂਗੇ। ਔਸਤ ਅੱਜ ਅੰਦਾਜ਼ਾ ਲਾ ਕੇ ਦੱਸੋ। ਅੱਜ ਬਸ਼ੀਰ ਹਾਂਜੀ ਅੱਜ ਪਤਾ ਲੱਗਿਆ, ਅੱਜ ਤੁਸੀਂ ਦੱਸੋ। ਫਿਰ ਮੇਰੇ ਹਿਸਾਬ 'ਚ 4 ਮਣ ਨਿਕਲ ਆਣੀਆਂ 2 ਕਨਾਲਾਂ। ਇੱਧਰ ਆਓ, ਬਸ਼ੀਰ ਦੇ ਕੋਲ ਨੂੰ ਆਓ ਜਰਾ, ਪਤਾ ਲੱਗ ਜਾਂਦਾ ਵੀ ਹੁਣ ਜਿਹੜਾ ਨਾ। ਵੈਸੇ ਤਾਂ ਆਮ ਲੋਕੀ ਇਹ ਕਹਿੰਦੇ ਵੀ ਇਹ ਕਿੱਲੇ 'ਚੋਂ ਨਿਕਲਦੀ ਆ 7 ਤੋਂ 10 ਮਣ ਹੈ ਹੌਲਾ ਹੁੰਦਾ, ਪਰ ਇਹ ਜਿਸ ਤਰ੍ਹਾਂ ਦੀ ਲੱਗੀ ਹੋਈ ਹੈ ਨਾ, ਹਾਂ ਮੇਰਾ ਖਿਆਲ ਆ ਕਿ ਇਹ 4 ਕਮਣ ਦੇ ਨੇੜੇ ਨਾ 2 ਕਨਾਲਾਂ ਚੋਂ ਨਿਕਲ ਸਕੇ। ਇਹ 15 ਕਮਣ ਦਾ। ਮੈਂ ਬਸ਼ੀਰ ਨੂੰ ਦੋ। ਹਾਂ ਬਸ਼ੀਰ ਦੱਸ ਬਈ ਸਰੋਂ ਕਿੱਦਾਂ ਦੀ ਹੈ? ਦੂਜਾ ਇਹ ਵੀ ਸਵਾਲ ਦਾ ਜਵਾਬ ਤੂੰ ਵੀ ਦੇ ਵੀ ਇਹ ਛਾਵੇਂ ਸੁਕਾਣੀ ਚਾਹੀਦੀ? ਹਾਂਜੀ, ਇਹਨੂੰ ਛਾਵੇਂ ਸੁਕਾ ਲਓ। ਅੱਛਾ ਜੀ, ਹਾਂ ਛਾਵੇਂ ਸੁਕਾਓ, ਇਹ ਐਵਰੇਜ ਵੱਧ ਦੇਵੇਗੀ। ਜੇ ਧੁੱਪੇ ਰਹੀ ਤਾਂ ਐਵਰੇਜ ਇਹਦੀ ਘਟ ਜਾਏਗੀ, ਰੰਗ ਵੀ ਬਦਲ ਜੂਗਾ। ਰੰਗ ਵੀ ਇਹਦਾ ਬਦਲ ਜਾਏਗਾ, ਵੀ ਉਹ ਰੇਟ ਵਾਲਾ ਨਹੀਂ ਰਹਿਣਾ। ਰੇਟ ਵਾਲਾ ਨਹੀਂ ਰਹਿਣਾ। ਅੱਛਾ, ਹੁਣ ਇਹ ਦੱਸ ਵੀ ਤੇਰਾ ਅੰਦਾਜ਼ਾ ਕੀ ਆ ਵੀ ਇਹ ਆਪਣੀ ਸਰੋਂ ਜਿਹੜੀ ਆ ਵੀ ਇੱਕ ਉਹ ਨਸੋਂ, ਇੱਕ ਤਾਂ ਮੇਰੇ ਮੂੰਹ ਚੋਂ ਪਤਾ ਨਹੀਂ ਸਰੋਂ ਕਿਉਂ ਨਿਕਲਦਾ। ਇਹ ਜੀ ਆਪਣਾ ਸੌਂਫ ਜਿਹੜਾ ਨਾ 5 ਮਣ ਦੇ ਕਰੀਬ ਜਾਵੇਗਾ। ਅੱਛਾ, ਇਹਦੀ ਐਵਰੇਜ ਇੰਨੀ ਕਿ ਹੈਗੀ। ਮਾਸ਼ਾਅੱਲਾ ਮਾਸ਼ਾ। ਫਿਰ ਇਹਦਾ ਮਤਲਬ ਆ ਇਹ ਤਾਂ ਜੀ 20 ਮਣ ਦੇ ਜੇ ਹੈ। ਹਾਂਜੀ, ਮੇਰਾ ਇੱਕ ਮਾਮਾ ਹੈ ਲਿਆਕਤ, ਉਹਦੇ ਮੈਂ ਜਿਹੜੀ ਕੈਲਕੂਲੇਸ਼ਨ ਕੀਤੀ ਸੀ ਨਾ, ਉਹਦੇ ਮੁਤਾਬਕ ਚੰਗੀ ਸੌਂਫ ਤੇ 20 ਮਣ ਕਿੱਲੇ ਤੋਂ ਨਿਕਲਦੀ ਹੈ, ਯਾਨੀ ਕਿ 5 ਮਣ 2 ਕਨਾਲਾਂ ਤੇ ਜਿਹੜੀ ਮੈਂ ਮੁਹਤਾਤ ਕਰਕੇ ਮਣ ਥੱਲੇ ਕੀਤਾ ਵਾ। ਅੱਛਾ ਹੈ ਵੀ ਉਹਨਾਂ ਨੇ ਦੱਸਿਆ ਸੀ ਵੀ ਅਸੀਂ ਮਰਲਾ ਲਾਉਂਦੇ ਸੀ ਤੇ ਇੰਨੀ ਨਿਕਲਦੀ ਸੀ। ਅੱਛਾ, ਤੇ ਮੈਂ ਉਹਦੇ ਤੋਂ ਹਿਸਾਬ ਲਾਇਆ ਸੀ ਵੀ ਮੈਂ ਕਿਹਾ ਵੀ ਉਹ ਵੀ ਇੰਨੀ ਕੀ ਪੜਦੀ ਹੋਣੀ। ਚੋਪੇ ਤੇ ਉਹ ਜ਼ਰਾ ਥੋੜਾ ਜਿਹਾ ਹੋਰ ਹਿਸਾਬ ਵਿੱਚ ਲੈਂਦੇ ਆ। ਮੈਕ ਲੈ ਇਹ ਹੈ ਚੋਪੇ ਵਾਲੀ। ਚੋਪੇ ਵਾਲੀ ਫਸਲ ਜਿਹੜੀ ਹੁੰਦੀ ਇਹਨੂੰ ਅਮੂਮਨ ਵਿੱਚੋਂ ਹਵਾ ਸ਼ਵਾ ਉਹਦੇ ਹਿਸਾਬ ਨਾਲ ਜ਼ਿਆਦਾ ਕੋਈ ਫਸਲ ਵੀ ਹੈ ਚੋਪੇ ਤੇ ਜਿਹੜੀ ਮੁੜ ਉਸ ਤਰ੍ਹਾਂ ਗੱਡੀ ਦੀ ਹੁੰਦਾ ਤੇ ਇਹਦਾ ਮਣ ਦੋ ਦਾ ਫਰਕ
ਅਮੂਮਨ ਕਿੱਲੇ ਮਗਰੂ ਪਾਇਆ ਜਾਂਦਾ ਨਹੀਂ ਉਹ ਤੇ ਇਹ ਆਪਣੀ ਅੱਲਾ ਕਰ ਸੀ ਬਿਹਤਰ ਨਿਕਲ ਸੀ ਨਾਲੇ ਦੂਏ ਕੋਸ਼ਿਸ਼ ਕਰਦੇ ਹਨ ਥੋੜੀ ਜੀ ਪਹਿਲੇ ਵੱਢਣ ਦੀ ਆਪਣੀ ਤਿਆਰ ਵੀ ਫੁੱਲ ਹੋ ਗਈ ਹੁਣ ਫੁੱਲ ਪੱਕੀ ਖੜੀ ਹਾਂ ਉਹ ਥੋੜੀ ਜੀ ਕਚੇਰੀ ਤੇ ਕਾਲ ਕੋਲ ਨਹੀਂ ਖਾਦ ਤਾਂ ਜੀ ਬਹੁਤ ਕਾਦ ਵੀ ਤੇ ਉੱਤੇ ਝਾੜ ਵੀ ਠੀਕ ਹੈ ਨਹੀਂ ਫਸਲ ਜਿਹੜੀ ਆ ਮਾਸ਼ਾਅੱਲਾ ਸੋਹਣੀ ਆ। ਬਹਰਹਾਲ ਜੀ ਉਹ ਕਹਿੰਦੇ ਆ ਵੀ ਅੱਖੀਆਂ ਉਡੀਕਦੀਆਂ ਦਿਲ ਆਵਾਜ਼ਾਂ ਮਾਰਦਾ। ਸਾਡੇ ਨਾਲ ਤਾਂ ਰਾਣਾ ਸਾਹਿਬ ਉਹ ਹਿਸਾਬ ਕਿਤਾਬ ਹੋਇਆ ਵੀ ਇਹਨੂੰ ਉਡੀਕਦਿਆਂ ਵੀ ਮੇਰਾ ਖਿਆਲ ਆ 6 ਮਹੀਨੇ ਸਾਨੂੰ ਹੋ ਗਏ ਆ ਆਹੋ ਹੈ ਤੇ ਦਿਲ ਨੇ ਆਵਾਜ਼ਾਂ ਵੀ ਬਹੁਤ ਮਾਰੀਆਂ। ਉਹ ਤਾਂ ਮਾਰੀਆਂ ਵੀ ਸਾਡੀ ਗਾਜਰਾਂ ਵੀ ਕੋਈ ਨਹੀਂ ਹੋਈਆਂ, ਸਾਡੀ ਗੋਭੀ ਵੀ ਕੋਈ ਨਾ ਹੋਈ ਤੇ ਫਿਰ ਇਸ ਵਾਸਤੇ ਉਡੀਕ ਕੇ ਉਹ ਤੁਖਮ ਲੰਗਾ ਉੱਗਿਆ ਨਹੀਂ ਆ। ਮੈਨੂੰ ਹੁਣ ਪਿਛਲੇ ਦਿਨ ਇੱਕ ਰਿਸ਼ਤੇਦਾਰ ਦਾ ਉਹ ਕਹਿੰਦੇ ਤੁਖਮ ਲੰਗਾ ਕਿਸ ਤਰ੍ਹਾਂ ਬੂਟਾ ਲਾਈ ਦੇ ਕਿ ਬੀਜ ਲਾਈ ਦੇ। ਮੈਂ ਕਿਹਾ ਲਾਈ ਦਾ ਤੇ ਬੀਜ ਆ ਕਣਕ ਦੇ ਦਿਨਾਂ ਚ ਉਹਨਾਂ ਸਮਝਿਆ ਕਣਕ। ਮੈਂ ਕਿਹਾ ਨਹੀਂ ਕਣਕ ਜਦੋਂ ਬੀਜਦੇ ਉਦੋਂ ਲਾਈ ਦੇ। ਮੈਂ ਕਿਹਾ ਸਾਡਾ ਤਾਂ ਆਪਣਾ ਨਹੀਂ, 2 ਕਨਾਲਾਂ ਇੱਕ ਜਗ੍ਹਾ ਤੇ ਸੀ ਕਾਲਜ ਦਾ। ਮੈਂ ਕਿਹਾ ਉਹ ਨਹੀਂ ਉੱਗਿਆ ਕਨਾਲ ਸਾਡਾ ਸੀ ਉਹ ਵੀ ਕੋਈ ਨਹੀਂ ਉੱਗਿਆ। ਹਾਲਾਂਕਿ ਪਿਛਲੀ ਦਫਾ ਬਹੁਤ ਸਾਰਾ ਨਿਕਲਿਆ ਸੀ ਉਹ ਤੇ ਇਸ ਕਰਕੇ ਭਾਈ ਉਹ ਤੁਖ ਮਲੰਗਾ ਵਾਲਾ ਤਾਂ ਐਤਕੀ ਸਾਡੇ ਨਾਲ ਨਾ ਖੇਡ ਹੀ ਬਣ ਗਈ ਤੇ ਬਾਕੀ ਇਹਦੇ ਆ ਮਜਾਹਦ ਇਕਬਾਲ ਦੀ ਵੀ ਖਾਨ ਸਾਹਿਬ ਦੀ ਵੀ ਗੱਲ ਕਰਾਈਏ। ਆ ਜੀ ਸਾਡਾ ਪੰਜਾਬੀ ਪਠਾਨ ਭਰਾ ਆ ਮਜਾਹਦ। ਉਹ ਕਈ ਦੋਸਤ ਫਿਰ ਕਹਿ ਦਿੰਦੇ ਆ ਮੈਂ ਬੜੇ ਇਹਤਿਆਤ ਦੇ ਨਾਲ ਨਾਮ ਲੈ ਰਿਹਾ ਜੀ ਸਰ ਤੁਹਾਡਾ ਜੀ। ਹਾਂਜੀ ਉਹਦੀ ਵਜ੍ਹਾ ਆ ਵੀ 1-2 ਵੀਡੀਓ ਦੇ ਵਿੱਚ ਬਸ਼ੀਰ ਜਿਹੜਾ ਆ ਇਹ ਮੇਰਾ ਭਰਾ ਵੀ ਆ, ਸੱਜਣ ਵੀ ਆ, ਮੈਂ ਇਹਨੂੰ ਪਿਆਰ ਦੇ ਨਾਲ ਬਸ਼ੀਰਾ ਕਹਿ ਦਿੰਦਾ। ਬਿਲਕੁਲ ਬਿਲਕੁਲ। ਹਾਲਾਂਕਿ ਸਾਡੀ ਪੰਜਾਬੀ ਫਿਲਮਾਂ ਦੇ ਵਿੱਚ ਆਵਾਜ਼ਾਂ ਵੱਜੀਆਂ ਆ ਬਸ਼ੀਰਿਆ ਹੈ ਓਏ ਪਿਆਰ ਮੁਹੱਬਤ ਤੂੰ ਤਾਂ ਜਿਵੇਂ ਮਰਜ਼ੀ ਸੱਦੀ ਜਾਓ ਬੰਦੇ ਨੂੰ ਕੋਈ ਤੈਨੂੰ ਵੀ ਪਿਆਰ ਮੁਹੱਬਤ ਦੇ ਨਾਲ ਮੈਂ ਤੈਨੂੰ ਪਤਾ ਵੀ ਮਜਾਦਾ ਕਹਿ ਦਿੰਦਾ। ਬਿਲਕੁਲ ਬਿਲਕੁਲ ਕਹਿਣਾ ਲੇਕਿਨ ਮੈਂ ਬਈ ਬੜੀ ਇਹਤਿਆਤ ਨਾਲ ਕੰਮ ਲੈ ਰਿਹਾ। ਮਜਾਦ ਸਾਹਿਬ ਤੁਸੀਂ ਦੱਸੋ, ਤੁਸੀਂ ਵੱਢ ਰਹੇ ਆ ਜੀ ਜੀ ਤੁਸੀਂ ਸੌਂਪ ਜ਼ਿਮੀਂਦਾਰਾ ਬੜੀ ਦੇਰ ਦਾ ਤੁਸੀਂ ਵੀ ਜੁੜੇ ਹੋਏ ਆ ਇਹਦੇ ਨਾਲ ਜੀ। ਤੁਹਾਡਾ ਅੰਦਾਜ਼ਾ ਕੀ ਕਹਿੰਦਾ ਵੀ ਸੌਂਪ ਜਿਹੜੀ ਆਪਣੀ ਕਿੰਨੀ ਨਿਕਲੇ? ਇਹ ਆਪਾਂ ਕੁਝ ਪਤਾ ਕਿਉਂ ਰਹੇ ਆ ਵੀ ਕੱਲ ਨੂੰ ਜਦੋਂ ਇਹ ਤੁੱਲੂਗੀ ਨਾ ਇਹਦਾ ਵਜਨ ਹੋਊਗਾ ਉਸ ਵੇਲੇ ਫਿਰ ਆਪਾਂ ਕਵਾਂਗੇ ਵੀ ਆਹ ਬੰਦਾ ਜਿਹੜਾ ਨਾ ਜੀ ਰਾਣਾ ਸਾਹਿਬ ਨੇ ਕਹੀ ਆ 4 ਮਣ, ਅੱਛਾ ਬਸ਼ੀਰ ਨੇ ਕਹੀ ਆ 5 ਮਣ, ਵਾਜਦ ਅਲੀ ਤੂੰ ਕਿੰਨੀ ਕਹੀ ਆ? ਮੇਰੇ ਅੰਦਾਜ਼ੇ ਨਾਲ ਹੀ 4 ਮਣ ਹੀ ਨਿਕਲ। ਅੱਛਾ ਮੇਰੇ ਅੰਦਾਜ਼ੇ ਨਾਲ ਕੋਈ 3.5 ਕਮਾਣਾ ਹੈ। ਲਓ ਜੀ ਇਹਦਾ ਅੰਦਾਜ਼ਾ ਹੈਗਾ ਜੀ 3.5 ਮਣ ਪੱਕਾ ਪੱਕਾ। ਚਲੋ 3.5 5 ਐਡਾ ਕੋਈ ਜ਼ਿਆਦਾ ਬਹੁਤਾ ਫਰਕ ਨਹੀਂ ਹੈਗਾ। ਬਰੀਕ ਹੈ ਨਾ ਇਹਦਾ ਵਜ਼ਨ ਹੋਰ ਹਿਸਾਬ ਦਾ, ਦਾਣੇ ਦਾ ਵਜ਼ਨ ਹੋਰ ਹਿਸਾਬ ਦਾ। ਇਸ ਮੁੜਾਲੀ ਸੁੱਕਣਾ ਹੈ ਛਾਂ ਤੇ ਕੋਈ ਧੁੱਪ ਤੇ ਅੱਗੇ ਸੁੱਕਾ ਹੋਇਆ ਤੇ ਮਜ਼ੀਦ ਦੀ ਅਸਲ ਛੜੀਣਾ ਵੀ ਹੈ ਥੋੜੀ ਫਸਲ ਹੈ ਤੇ ਬਣਦਿਆਂ ਕਰਦਿਆਂ ਉਹ ਕੋ ਜਾਣੀ ਹੈ। ਇਹਦਾ ਖਰਚੇ ਘਣੇ ਆਮਦਨ ਥੋੜੀ ਹੈ। ਹਾਂ ਹਾਂ ਇਹਦਾ ਰੇਟ ਦਾ ਜਿਹੜਾ ਨਾ ਇਹ ਮਹਿਕ ਲੈ ਲਓ ਜੀ ਰਾਣਾ ਸਾਹਿਬ। ਹਾਂ ਇਹਦੇ ਖਰਚੇ ਜ਼ਿਆਦਾ ਹਨ ਆਮਦਨਾਂ ਥੋੜੀਆਂ ਹਨ। ਲਓ ਜੀ ਹੁਣ ਦੱਸੋ ਕੀ ਕਹਿ ਰਹੇ? 2 ਸਾਲ ਪਹਿਲੇ ਤਾਂ ਇਹਦਾ ਰੇਟ ਇੰਨਾ ਸੀ ਵੀ ਉਹ 40,000 ਦੇ ਨੇੜੇ ਮਣ ਸੀ। ਅੱਛਾ ਹੈ ਤੇ ਜਿਹੜਾ ਪਿਛਲੇ ਸਾਲ ਸੀ ਨਾ ਕੋਈ 12,000 ਰੁਪਏ ਦਾ ਰੇਟ ਸੀ, 300 ਰੁਪਏ ਕਿਲੋ ਦੇ ਹਿਸਾਬ ਨਾਲ ਸੀ ਨਾ। ਇੱਥੇ ਇੱਕ ਪੰਸਾਰੀਏ ਨੂੰ ਦਿੱਤੀ ਸੀ ਉਹ, ਬਲਕਿ ਮੈਨੂੰ ਪਤਾ ਨਹੀਂ ਸੀ ਵੀ ਐਤਕੀ ਰੇਟ ਘੱਟ ਹੋ ਗਿਆ। ਮੈਂ ਕਿਹਾ ਵੀ 1000 ਰੁਪਏ ਵਾਲੇ ਰੇਟ 'ਚ ਮੈਂ ਗੁਲਾਮੀ ਨੂੰ ਮੈਂ ਕਿਹਾ ਤੂੰ 300 ਰੁਪਏ 350 ਦੇ ਆਇਆ। ਉਹ ਬਾਅਦ ਮੈਨੂੰ ਪਤਾ ਲੱਗਾ ਵੀ ਇੰਨਾ 400 ਹੀ ਰੇਟ ਆ। ਅੱਛਾ ਤੇ ਉਸ ਹਿਸਾਬ 'ਚ ਅਗਰ 300 ਵੀ ਹੋਵੇ ਤੇ ਮਣ ਜਿਹੜੀ ਆ ਨਾ 12,000 ਦੀ ਆ। ਤੇ ਇਹ ਇਸ ਕਰਕੇ ਹਾਂ 50,000 ਦੀ ਤਾਂ ਜਿਹੜੀ ਆ ਨਾ 2 ਕਨਾਲਾਂ 'ਚੋਂ ਕਿਤੇ ਨਾ ਗਈ ਨਹੀਂ ਅੱਲਾ ਨੇ ਕੀਤਾ। ਚਲੋ ਫਿਰ ਅਸੀਂ ਇਹ ਸਮਝਾਂਗੇ ਵੀ ਸਾਡਾ ਗੋਭੀ ਦਾ ਤੇ ਸਾਡਾ ਹਾਂ ਖਰਚਾ ਸਾਰਾ ਜਿਹੜਾ ਖਰਚਾ ਜਿਹੜਾ ਨਾ ਜੀ। ਅੱਛਾ ਇੱਕ ਹੋਰ ਸ਼ੈ ਆ ਪੂਰਾ ਕਰ ਜਿਹੜੇ ਘਰ ਵਾਲੇ ਤੇਰੇ ਖੁਸ਼ ਹੋਣੇ ਆ ਆ ਬਾਲਣ ਜਿਹੜਾ। ਅੱਛਾ ਨਹੀਂ ਗੱਲ ਇਦਾਂ ਹੀ ਆ ਤਿਲਾਂ ਤੋਂ ਵੱਡਾ ਤਾਂ ਬਾਲਣ ਆ। ਇਹ ਵੀ ਗੱਲ ਠੀਕ ਹੈ। ਹਾਂ ਨਾਲੇ ਪਤਾ ਕੀ ਆ ਮੁਸ਼ਕੋ ਬੜੀ ਸੋਹਣੀ ਆਂਦੀ। ਹਾਂ ਖੁਸ਼ਬੂਆਂ ਵਾਲਾ ਬਾਲਣ। ਹਾਂ ਇਹਦੇ ਚ ਤਾਂ ਸ਼ੱਕ ਕੋਈ ਨਹੀਂ ਹੈ। ਅੱਛਾ ਜੀ ਅਸੀਂ ਇਹ ਤਾਂ ਸੀ ਕਿ ਸਾਡੀ ਸੌਂਫ ਜਿਹਦਾ ਅਸੀਂ ਯਾਨੀ ਕਿ ਤੁਹਾਡੇ ਨਾਲ ਸਾਂਝ ਕੀਤੀ ਆ। ਤੁਸੀਂ ਵੀ ਇਹ ਫਸਲ ਦੇਖ ਕੇ ਨਾ ਅੰਦਾਜ਼ਾ ਆਪਣਾ ਆਪਣਾ ਜ਼ਰੂਰ ਲਾ ਕੇ ਦੱਸਿਓ ਵੀ ਇਹ ਜਿਹੜੀ ਆ ਨਾ 2 ਕਨਾਲਾ ਜਗ੍ਹਾ ਵਾ ਇਹ। ਉਹ ਯਾਰ ਚਿੜੀ ਕਰ ਕਲੋਜ਼ ਉਹ ਛੋਟੀ ਜੀ ਆ ਦੇਖ ਕਿੱਡੀ ਖੂਬਸੂਰਤ ਆ ਦੇਖ। ਹਰ ਜਿਹੜਾ ਪੌਦਾ ਹੁੰਦਾ ਨਾ ਉਹਦਾ ਆਪਣਾ ਪਰਿੰਦਾ ਹੁੰਦਾ। ਇਹ ਜਿਹੜਾ ਪਰਿੰਦਾ ਨਾ ਇਹ ਜ਼ਿਆਦਾ ਹੁੰਦਾ ਰੀ ਦਾ। ਰਾਣਾ ਸਾਹਿਬ ਦੇ ਨੇੜੇ ਆ ਕੇ ਬੋਲਿਆ ਕਰ ਮਾਇਕ ਰਾਣਾ ਸਾਹਿਬ ਦੇ ਕੋਲ। ਇਹ ਜੀ ਜਿਹੜਾ ਨਾ ਜਾਨਵਰ ਇਹ ਹੈ ਸ਼ਰੀਂ ਦਾ ਸ਼ੌਂਕ ਜਿਹੜੀ ਕਹਿੰਦੇ ਇਹਨੂੰ। ਇਹ ਹੁਣ ਸੌਫ ਤੇ ਆ ਗਿਆ ਹੈ। ਸ਼ਰੀਂ ਆਪਣੇ ਮੁਲਕ ਚ ਬਹੁਤ ਘੱਟ ਹੋ ਗਿਆ। ਘੱਟ ਹੋ ਗਿਆ ਬਹੁਤ। ਉਹਨਾਂ ਦੀ ਖੁਸ਼ਬੂ ਤੇ ਰਹਿੰਦਾ ਹੈ। ਉਹ ਚਲੇ ਗਏ ਉਹ ਪਿੱਪਲ ਤੇ ਜਾ ਬੈਠੀ ਆ ਉੱਥੇ ਫੜਦੇ ਆ ਅਗਰ ਜੇ ਸਾਡੇ ਨਾ ਕੈਮਰੇ 'ਚ ਆ ਗਈ। ਬਹੁਤ ਖੂਬਸੂਰਤ ਹਾਂ ਨਹੀਂ ਚਿੜੀ ਤਾਂ ਸੋਹਣੀ। ਅੱਛਾ ਲਓ ਜੀ ਇਹ ਸੌਂਫ ਦਾ ਅੰਦਾਜ਼ਾ ਲਾ ਕੇ ਤੁਸੀਂ ਵੀ ਦੱਸਿਓ। ਆ ਮੈਂ ਤੁਹਾਨੂੰ ਜਿਹੜੀ ਦਿਖਾ ਰਿਹਾ ਨਾ 2 ਕਨਾਲਾਂ ਜਗ੍ਹਾ ਹੈਗੀ ਆ
ਤੇ ਕੱਦ ਵੀ ਮਾਸ਼ਾਅੱਲਾ ਚੰਗਾ ਹੈਗਾ, ਤੁਹਾਨੂੰ ਦਿਖਾਤਾ 7-8 ਫੁੱਟ ਹੈਗਾ ਤੇ ਫਲ ਵੀ ਮਾਸ਼ਾਅੱਲਾ ਸੋਹਣਾ ਅੱਛਾ ਲੱਗਿਆ। ਇੱਥੋਂ ਜ਼ਰਾ ਪਿੱਪਲ ਦਿਖਾ ਹੁਣ ਐਸ ਸੂਰਤ ਹਾਲ ਚ। ਹਾਂ ਰਾਣਾ ਸਾਹਿਬ ਇਹ ਗੱਲ ਮੈਂ ਤੁਹਾਡੇ ਨਾਲ ਪੁੱਛਣੀ ਸੀ, ਸਵਾਲ ਇਹ ਮੈਂ ਇਹ ਗੱਲ ਕਰਦਾ ਵੀ ਆਪਾਂ ਕਹਿੰਦੇ ਆ ਖਜ਼ਾ ਹਾਂ ਭੱਤ ਝੜ ਹਾਂ ਦਾ ਮੌਸਮ ਜਿਹੜਾ ਆ ਉਹ ਫਰਵਰੀ ਹੁੰਦਾ, ਬਹਾਰ ਦਾ ਮੌਸਮ ਫਰਵਰੀ, ਬਹਾਰ ਦਾ ਮੌਸਮ ਫਰਵਰੀ, ਹਾਂ। ਉਹ ਯਾਨੀ ਕਿ ਉਹੀ ਹੋ ਜਾਂਦਾ ਨਾ ਬਹਾਰ ਦਾ ਸੱਚ, ਬਹਾਰ ਦਾ ਪਹਿਲਾਂ ਯਾਨੀ ਕਿ ਪੱਤਝੜ ਤਾਂ ਪਹਿਲੇ ਅਕਤੂਬਰ ਨਵੰਬਰ ਚ ਆਉਂਦੀ ਆ ਨਾ, ਹੈ ਅਕਤੂਬਰ ਨਵੰਬਰ ਚ ਆਉਂਦੀ ਆ ਅੱਛਾ ਪੱਤਝੜ ਰਾਣਾ ਖਜ਼ਾ। ਫਿਰ ਆ ਪੱਤ ਝਾੜੀ ਆ ਹੁਣ ਇਹਦੀ ਉਹ ਮੈਂ ਉਹੀ ਗੱਲ ਕਰਨ ਲੱਗਾ ਕਿ ਹਰ ਦਰਖਤ ਦਾ ਪੱਤਝੜ ਤੇ ਹਰ ਦਰਖਤ ਦਾ ਬਹਾਰ ਅਲੱਗ ਆ। ਹਾਂ ਆਮ ਦਰਖਤਾਂ ਦੀ ਜਿਹੜੀ ਆ ਨਾ ਪੱਤਝੜ ਹਾਂ ਅਕਤੂਬਰ ਨਵੰਬਰ ਦੀ ਆ ਤੇ ਬਹਾਰ ਉਹਨਾਂ ਦੀ ਆ ਫਰਵਰੀ ਮਾਰਚ ਦੀ। ਇਹ ਲੇਕਿਨ ਪਿੱਪਲ ਆ ਨਾ ਜਿਹੜਾ ਇਹਦੀ ਸਮਝ ਵੀ ਅਪ੍ਰੈਲ ਪੱਤਝੜ ਆ ਤੇ ਮਈ ਇਹਦੀ ਨਾ ਬਹਾਰ ਆ। ਤੇ ਇਹ ਜਿਹੜੇ ਹੈ ਆ ਪਾਪੂਲਰ ਅਪ੍ਰੈਲ ਉਹਨਾਂ ਦੀ ਬਹਾਰ ਆ। ਇਹ ਜਿਸ ਤਰ੍ਹਾਂ ਦਰਖਤ ਆ ਨਾ ਇਸ ਤਰ੍ਹਾਂ ਹੀ ਬੰਦਿਆਂ ਦੀ ਵੀ ਪੱਤਝੜ ਅਲੱਗ-ਅਲੱਗ ਹੁੰਦੀ ਆ ਤੇ ਬਹਾਰ ਅਲੱਗ-ਅਲੱਗ ਹੁੰਦੀ ਆ। ਆਮ ਤੌਰ ਤੇ ਸਮਝਿਆ ਜਾਂਦਾ ਨਾ ਕਿ ਵੀ 20 ਸਾਲ ਤੋਂ ਲੈ ਕੇ 40 ਕੁ ਸਾਲ ਤੱਕ ਬੰਦੇ ਜ਼ਿਆਦਾ ਕੰਮਕਾਰ ਕਰਦੇ ਆ ਵੀ ਉਹ ਬਹਾਰ ਦੀ ਏਜ ਹੁੰਦੀ ਆ। ਪਰ ਕਈ ਬੰਦਿਆਂ ਨੇ 60 ਸਾਲ ਦੀ ਉਮਰ ਚ ਬੜਾ ਯਾਨੀ ਕਿ ਕੰਮ ਕੀਤਾ। ਕਈ ਬੰਦਿਆਂ ਨੇ 25 ਜਾਨ ਕੀਟਸ ਅੰਗਰੇਜ਼ੀ ਦਾ ਸ਼ਾਇਰ ਸੀ, ਉਹ 26 ਸਾਲ ਤੋਂ ਪਹਿਲੇ ਬੜੀ ਤਕੜੀ ਸ਼ਾਇਰੀ ਕਰ ਗਿਆ। ਨਹੀਂ ਜਿਹਦੇ ਵਿੱਚ ਦੇਖੋ ਜੀ ਆਪਣਾ ਅੱਛਾ ਇੱਕ ਮਿੰਟ ਆ ਗੱਲ ਚਿੜੀ ਨਾ ਨਿਕਲ ਜੇ, ਆ ਦੇਖ ਆ ਦੇਖ ਇੱਥੇ ਆ ਦੇਖ ਰਾਣਾ ਸਾਹਿਬ ਮੈਨੂੰ ਇਹਦੇ ਵਿੱਚੋਂ ਕੋਈ ਨਹੀਂ ਦਿਖ ਰਹੀ, ਨਜ਼ਰ ਨਹੀਂ ਆ ਰਹੀ ਹੈ। ਆ ਦੇਖਣਾ ਆ ਪਿੱਪਲ ਦੇ ਨਾ ਟਾਣੇ ਨਹੀਂ ਉਹ ਟਾਣੇ ਚ ਤਾਂ ਨਜ਼ਰ ਆ ਰਹੀ ਆ। ਨਿਕਲ ਗਈ। ਚਲੋ ਜੀ ਫੇਰ ਚਲੀ ਗਈ ਚਿੜੀ। ਅੱਜ ਸ਼ਿਵ ਕੁਮਾਰ ਬਟਾਲਵੀ ਜੀ, ਹਾਂ ਸ਼ਿਵ ਕੁਮਾਰ ਬਟਾਲਵੀ ਛੋਟੀ ਉਮਰ ਦੇ ਸ਼ਾਇਰ ਸੀਗੇ, ਉਹ ਵੀ ਇਹਦੇ ਚ ਵੀ ਕੋਈ ਸ਼ੱਕ ਨਹੀਂ, ਉਹ ਵੀ ਟਾਈਮ ਨਾਲ ਜਿਹੜਾ ਨਾ ਉਹ ਪੂਰੇ ਹੋ ਗਏ ਸੀਗੇ। ਤੇ ਅੱਛਾ ਗੱਲ ਰਾਣਾ ਸਾਹਿਬ ਇਹ ਹੈਗੀ ਆ ਵੀ ਅੱਛਾ ਆ ਰਾਣਾ ਸਾਹਿਬ ਨੇ ਜੀ ਆ ਪੱਤੇ ਜਿਹੜੇ ਆ ਨਾ ਇਹਨਾਂ ਨੂੰ ਅੱਗ ਨਹੀਂ ਲਾਣ ਦਿੱਤੀ। ਆ ਪੱਤੇ ਜਿਹੜੇ ਉੱਤੋਂ ਝੜ ਰਹੇ ਆ ਇਹ ਰੋਜ਼ ਇੰਨੇ ਹੋ ਜਾਂਦੇ ਆ, ਫਿਰ ਅਸੀਂ ਕਹਿੰਦੇ ਆ ਵੀ ਸਫਾਈ ਜਿਹੜੀ ਹੈ ਇਹਦੀ ਉਹ ਫਿਰ ਹੁਣ ਇੱਕੋ ਦਿਨ ਕਰਾਵਾਂਗੇ। ਨਹੀਂ ਇਹਨਾਂ ਨੂੰ ਬਲਕਿ ਸਫਾਈ ਇਹ ਤਾਂ ਦੱਸਾਂ ਕਿ ਸਭ ਤੋਂ ਅੱਛਾ ਕੰਪੋਸਟ ਆ ਨਾ ਜਿਹੜਾ ਉਹ ਪੱਤਿਆਂ ਦਾ ਹੁੰਦਾ ਵਾ ਹੈ। ਤੇ ਇਹ ਤਾਂ ਯਾਨੀ ਕਿ 100 ਰੁਪਏ ਕਿਲੋ ਵਾਲੇ ਹਿਸਾਬ ਚ ਵੀ ਜਿਹੜਾ ਵਾ ਨਾ ਇਹ ਸਸਤਾ ਵਾ ਹੈ। ਤੇ ਇਹਨੂੰ ਤੁਸੀਂ ਨਾ ਇਹਨੂੰ ਜਾਂ ਤਾਂ ਟੋਇਆ ਪੱਟੋ ਕਿਤੇ ਹੈ ਉਹਦੇ ਚ ਦੱਬੋ ਤੇ ਜਾਂ ਵੈਸੇ ਕਿਸੇ ਜਗ੍ਹਾ ਤੇ ਨਾ ਇਕੱਠੇ ਕਰ ਦਿਓ, ਪਾਣੀ ਪੂਣੀ ਛਿੜੇ ਗਲ ਜਾਣ। ਤੇ ਆ ਦੇਖਾ ਮੋਟਰਸਾਈਕਲ ਤੇ ਕਿੱਡੀ ਜ਼ਬਰਦਸਤ ਕਿਸਮ ਦੀ ਚਿੜੀ ਆ ਨਹੀਂ ਸੀ ਚਿੜੀਆਂ। ਅੱਛਾ ਇਹ ਦੇਖੋ ਜੀ ਐਸੀ ਆ ਜਿਹੜੀ ਆ ਜ਼ਮੀਨ ਹੈਗੀ ਆ ਨਾ ਸਾਡੀ, ਆ ਇਹਦੇ 'ਚ ਅਸੀਂ ਤਿਲ ਜਿਹੜੇ ਆ ਨਾ ਉਹ ਗੱਡ ਤੇ ਸੀਗੇ। ਇੱਕ ਵੀਡੀਓ ਪਹਿਲਾਂ ਅਸੀਂ ਬਣਾਈ ਸੀਗੀ ਨਾ ਜਿਹੜੀ ਵੀ ਤਿਲਾਂ ਦੇ ਬਾਰੇ 'ਚ ਵੀ ਗੱਡਣ ਲੱਗੇ, ਉਦੋਂ ਅਸੀਂ ਗੱਡੇ ਕੋਈ ਨਹੀਂ ਸੀ, ਬਾਅਦ 'ਚ ਫਿਰ ਅਸੀਂ ਗੱਡ ਤੇ ਉਦੋਂ ਵੀਡੀਓ ਕੋਈ ਨਹੀਂ ਪਾਈ ਸੀਗੀ। ਆ ਸਾਡੇ ਇਹ ਇੱਕ ਦੁਹਾੜਾ ਅਸੀਂ 2 ਕਨਾਲਾਂ ਗਾਜਰਾਂ ਵਾਲੀ ਜਗ੍ਹਾ ਤੇ 2 ਕਨਾਲਾਂ ਜਿਹੜੀ ਗੋਭੀ ਵਾਲੀ ਜਗ੍ਹਾ ਨਾ ਉਹ ਵੀ ਅਸੀਂ ਤੇਲ ਕਰਤੇ ਸੀਗੇ। ਅੱਛਾ ਦੂਜੀ ਗੱਲ ਇੱਕ ਇਹ ਹੈਗੀ ਆ ਵੀ ਤੁਹਾਨੂੰ ਮੈਂ ਇੱਕ ਗੱਲ ਸੁਣਾਉਣਾ, ਸਾਡੇ ਜਿਹੜੇ ਹਾਲਾਤ ਆ ਨਾ ਸਾਡੇ ਇੱਥੇ ਪਾਕਿਸਤਾਨ ਦੇ ਰਾਣਾ ਸਾਹਿਬ ਵੀ ਫਸਲਾਂ ਦਾ ਰੇਟ ਆਪਾਂ ਰੋਣਾ ਕਣਕ ਦਾ ਵੀ ਰੋਂਦੇ ਆ ਬਥੇਰਾ। ਆਓ ਬੈਠੋ ਵੀ ਗੱਲਬਾਤ ਆਪਾਂ ਕਰਦੇ ਰਹਿੰਦੇ ਕਣਕ ਤੇ ਵੀ ਕੀਤੀ ਆ ਸਾਰਾ ਕੁਛ। ਵੀ ਕਹਿੰਦੇ ਆ ਵੀ ਨਾ ਕਿਧਰੇ ਰਾਣਾ ਸਾਹਿਬ ਕਿਸੇ ਕਿਸਾਨ ਦੇ ਜ਼ਿਮੀਂਦਾਰ ਦੇ ਖੇਤ ਦੇ ਕੋਲੇ ਨਾ ਆਪਣਾ ਬਾਂਦਰ ਰਹਿੰਦੇ ਸੀਗੇ। ਉਹ ਜਿੱਦਾਂ ਆਪਾਂ ਦੁਹਾਣਾ ਵਗੈਰਾ ਖਰਬੂਜਾ ਉਹ ਜ਼ਿਮੀਂਦਾਰ ਸੀਗਾ ਇਹਦਾ ਹੈ, ਤੇ ਉਹ ਜਿਹੜੇ ਬਾਂਦਰ ਸੀ ਨਾ ਉਹ ਉਹਦੇ ਵਿੱਚ ਵੜ ਜਾਂਦੇ, ਨੁਕਸਾਨ ਕਰਦੇ ਸੀ ਖਰਬੂਜੇ ਖਾਣੇ। ਤੇ ਉਹ ਜ਼ਿਮੀਂਦਾਰ ਆ ਜਿਹੜਾ ਉਹ ਕੀ ਕਰ ਸਕਦਾ, ਉਹਨੇ ਕੂਕਾਂ ਮਾਰਨੀਆਂ, ਪਟਾਕੇ ਵਜਾਣੇ, ਆ ਕੇ ਭਜਾਣੇ ਨਸਾਣੇ, ਇਹੀ ਕੁਝ ਹੋ ਸਕਦਾ ਸੀ। ਜਿਹੜਾ ਕਿ ਸਾਡਾ ਜ਼ਿਮੀਂਦਾਰ, ਸਾਡੇ ਪੰਜਾਬ ਦਾ ਜ਼ਿਮੀਂਦਾਰ ਸਰਕਾਰਾਂ ਵੱਲ ਨੂੰ ਕੂਕਾਂ ਮਾਰ ਕੇ ਕਹਿੰਦਾ ਆ ਤੇ ਦੱਸਦਾ ਆ, ਉਹੀ ਹਿਸਾਬ ਕਿਤਾਬ ਸੀਗਾ। ਉਹ ਤੇ ਬਾਂਦਰ ਵੀ ਅੱਗੋਂ ਤੋਂ ਤੰਗ ਸੀ ਉਹਦੀ ਕੂਕਾਂ ਤੋਂ, ਉਹ ਉਹਨਾਂ ਤੋਂ ਤੰਗ। ਬਾਂਦਰਾਂ ਨੇ ਫੈਸਲਾ ਕੀਤਾ ਵੀ ਕਿਉਂ ਨਾ ਇਹ ਕਿੱਸਾ ਹੀ ਮਿਟਾ ਦਿੱਤਾ ਜਾਵੇ, ਵੀ ਇਹ ਜਦੋਂ ਆਵੇ ਨਾ ਇਹਦੇ ਤੇ ਹਮਲਾ ਕਰੀਏ ਤੇ ਇਹਨੂੰ ਜਿਹੜਾ ਨਾ ਜੀ ਆਪਣੀ ਹਕੂਮਤ ਕਾਇਮ ਕਰੀਏ ਇੱਥੇ ਹੈ। ਉਹਨਾਂ ਨੇ ਨਾ ਜੀ ਉਹਨੂੰ ਜਿਹੜਾ ਸੀ ਆਪਣਾ ਕੀ ਕਹਿੰਦੇ ਆ ਕੋ ਜ਼ਿਮੀਂਦਾਰ, ਉਹਨੂੰ ਜੀ ਇੱਕ ਦਿਨ ਇਕੱਠਿਆਂ ਹੋ ਕੇ ਨਾ ਉਹਨੂੰ ਮਾਰਤਾ, ਖਤਮ ਹੋ ਗਿਆ ਹੈ। ਲੇਕਿਨ ਹੋਇਆ ਕੀ, ਫਿਰ ਉੱਥੇ ਖਰਬੂਜੇ ਕੱਢਣ ਵਾਲਾ ਨਾ ਤੇ ਦੁਹਾਣੇ ਕੱਢਣ ਵਾਲਾ ਕੋਈ ਨਾ ਰਿਹਾ, ਉੱਥੇ ਕੋਈ ਨਾ ਰਿਹਾ। ਫਿਰ ਜਦੋਂ ਅੱਗਾ ਫਸਲ ਨਾ ਹੋਈ ਨਾ ਫਿਰ ਉਹ ਕੂਕਾਂ ਮਾਰਦੇ ਰਹੇ ਵੀ ਅਸੀਂ ਇਹ ਕੀ ਕੀਤਾ। ਸਾਡਾ ਜਿਹੜਾ ਪੰਜਾਬ ਦਾ ਜ਼ਿਮੀਂਦਾਰ ਆ ਨਾ ਉਹਦੇ ਨਾਲ
ਇਹੀ ਹਿਸਾਬ ਕਿਤਾਬ ਆ ਵੀ ਇਹ ਜਿਹੜੇ ਆ ਬਾਂਦਰਾਂ ਵਾਲੀ ਗੱਲ ਆ ਵੀ ਕਿਸਾਨ ਨੂੰ ਨਾ ਜੀ ਮਾਰਨ ਤੇ ਤੁੱਲੇ ਹੋਏ। ਤੇ ਇਹ ਨਹੀਂ ਪਤਾ ਵੀ ਜਦੋਂ ਕਿਸਾਨ ਨੇ ਇਹ ਕਣਕ ਜਿਹੜੀ ਆ ਇਹ ਗੱਡਣੀ ਬੰਦ ਕਰਤੀ ਜਾਂ ਜਿਵੇਂ ਆ ਗਾਜਰਾਂ ਤੇ ਇਹ ਉਹ ਸਬਜ਼ੀਆਂ ਵੀ ਫੇਰ ਰੇਟ ਕੀ ਹੋਣਗੇ ਤੇ ਹਾਲਾਤ ਕੀ। ਇਹ ਰਾਣਾ ਸਾਹਿਬ ਇਹਦੇ ਤੋਂ ਵਾਕਿਫ ਨਹੀਂ ਹੈ ਇਹ ਲੋਕ। ਹਾਂ, ਇਹ ਅਸਲ 'ਚ ਜਿਸ ਤਰ੍ਹਾਂ ਉਹ ਅੰਜਮ ਨੇ ਗੱਲ ਸੁਣਾਈ ਸੀ ਨਾ ਵੀ ਕੜਿੱਕੀ ਲੱਗੀ ਆ, ਤੇ ਇਹ ਗੱਲ ਉਹੀ ਕੜਿੱਕੀ ਵਾਲੀ ਹੁੰਦੀ ਹੈ ਵੀ ਜਦੋਂ ਕੜਿੱਕੀ ਲੱਗਦੀ ਫਿਰ ਸਾਰੇ ਵਿੱਚ ਆਉਂਦੇ ਆ। ਹੈਂ ਜਦੋਂ ਕਿਸੇ ਜਗ੍ਹਾ ਤੇ ਅੱਗ ਲੱਗਦੀ ਆ ਨਾ ਤੇ ਫਿਰ ਪਹਿਲੇ ਸੁੱਕੀਆਂ ਫਸਲਾਂ ਜਲਦੀਆਂ ਵਾ, ਫਿਰ ਗਿੱਲੀਆਂ ਜੜਦੀਆਂ, ਆਖਰ 'ਚ ਦਰਖਤ ਵੀ ਸੜ ਜਾਂਦੇ ਆ, ਬਚਦਾ ਕੋਈ ਨਹੀਂ ਹੈ। ਤੇ ਨੁਕਸਾਨ ਜਿਹੜਾ ਵਾ ਨਾ ਸਾਰਿਆਂ ਦਾ, ਕਿਸਾਨ ਬੜੀ ਰੀੜ੍ਹ ਦੀ ਹੱਡੀ ਹੈ। ਮੈਂ ਬਲਕਿ ਇੱਕ ਹੋਰ ਮਸਲੇ ਤੇ ਗੱਲ ਕਰਨੀ ਆ ਅਗਲੀ 1-2 ਵੀਡੀਓ 'ਚ ਕਿ ਸਾਡੇ ਨਾ ਹਾਲੇ ਤੱਕ ਉਸ ਮਸਲੇ ਤੇ ਗੱਲ ਨਹੀਂ ਹੋ ਰਹੀ। ਪਾਕਿਸਤਾਨ 'ਚ ਨਾ ਪਾਣੀ ਦੇ ਮਸਲੇ ਤੇ ਗੱਲ ਨਹੀਂ ਹੋ ਰਹੀ, ਬਲਕਿ ਪਾਣੀ ਦਾ ਮਸਲਾ ਦੁਨੀਆ ਦਾ ਮਸਲਾ ਵਾ, ਬੜਾ ਸ਼ਦੀਦ ਮਸਲਾ। 2040 ਤੱਕ ਇਹ ਬਹੁਤ ਤਕੜਾ ਮਸਲਾ ਜਿਹੜਾ ਵਾ ਨਾ ਹੋ ਸਕਦਾ ਵਾ। ਤੇ ਉਸ ਤੇ ਮੈਂ ਜਿਹੜਾ ਨਾ 1-2 ਦਿਨਾਂ 'ਚ ਗੱਲ ਕਰਾਂਗਾ ਕਿ ਸਾਡੇ ਪਾਕਿਸਤਾਨ 'ਚ ਪਾਣੀ ਦੀ ਕੀ ਸੂਰਤ ਹਾਲ ਆ, ਤੇ ਅਸੀਂ 150 ਸਾਲ ਤੋਂ ਉਹੀ ਫਲੱਡ ਇਰੀਗੇਸ਼ਨ ਤੇ ਟੁਰੇ ਆਏ ਆ। ਤੇ ਦੂਸਰਾ ਇਹ ਆ ਕਿ ਮੈਂ ਨਾ, ਤੂੰ ਵੀ ਦੋਸਤ ਆ, ਅੰਜਮ ਵੀ ਦੋਸਤ ਆ, ਤੇ ਉਹ ਦੋਨੇ ਚੈਨਲਾਂ ਤੇ ਵੀਡੀਓ ਕਰੀ ਦੀਆਂ ਵਾ, ਲੇਕਿਨ ਅੰਜਮ ਵਾਲੇ ਚੈਨਲ ਤੇ ਨਾ ਜ਼ਰਾ ਲਾਈਟ ਕਿਸਮ ਦੀ ਵੀਡੀਓ, ਉੱਥੇ ਜਿਹੜੀ ਆਡੀਅנס ਆ ਨਾ ਉਹ ਜ਼ਰਾ ਲਤੀਫਾ ਵੀ ਸੁਣਨਾ ਪਸੰਦ ਕਰਦੀ ਆ। ਇਹ ਜਿਹੜਾ ਨਾ ਚੈਨਲ ਇੱਥੇ ਕਿਉਂਕਿ ਇੱਕ ਸੰਜੀਦਾ ਜੀ, ਇਹ ਨਾਲੇ ਸਾਡੀ ਛੋਟੀ ਜੀ ਆਡੀਅנס ਆ, ਉਹ 5-7 ਹਜ਼ਾਰ ਦੀ ਸਾਡੀ ਆਡੀਅנס ਆ ਹੈ, ਤੇ ਉਹ ਗੱਲ ਕਿਤਾਬ ਦੀ ਸੁਣਨਾ ਚਾਹੁੰਦੀ ਆ, ਉਹ ਗੱਲ ਯਾਨੀ ਕਿ ਕੈਲਕੂਲੇਸ਼ਨ ਦੀ ਸੁਣਨਾ ਚਾਹੁੰਦੀ ਆ। ਤੇ ਉਹ ਹੁਣ ਖਾਣੇ ਵਾਲੀ ਵੀਡੀਓ ਤੇ ਵੀ ਯਾਨੀ ਕਿ ਕਈ ਫਿਰ ਮੇਰੇ ਆਪਣੇ ਦੋਸਤ ਜਾਣਨ ਵਾਲੇ ਨਾ ਉਹ ਵੀ ਕਹਿੰਦੇ ਵੀ ਤੁਸੀਂ ਉਸ ਹਿਸਾਬ 'ਚ ਨਾ ਯਾਨੀ ਕਿ ਜਿਹੜਾ ਵਾ ਨਾ ਵੀ ਜਿਹੜੀਆਂ ਉਹ ਆਮ ਖਾਣਾ ਜਿਹੜਾ ਰੂਟੀਨ ਵਾਲਾ ਹੁੰਦਾ ਨਾ ਜਿਹੜਾ ਤੁਸੀਂ ਪਕਾਉਂਦੇ ਆ ਉਹ ਤਾਂ ਠੀਕ ਆ, ਲੇਕਿਨ ਜਿਸ ਤਰ੍ਹਾਂ ਵੀ ਇਹ ਜਿਹੜੇ ਖਾਣੇ ਤੁਸੀਂ ਕਦੇ ਨਹੀਂ ਨਾ ਪਕਾਏ ਹੈ, ਹਾਂ ਉਹ ਨਾ, ਬਲਕਿ ਹੁਣ ਦਮ ਪੁਖਤ, ਕਿਉਂਕਿ ਮੈਂ ਵੱਡਾ ਗੋਸ਼ਤ ਖਾਂਦਾ ਹੀ ਨਹੀਂ ਹੈ, ਤੇ ਉਸ ਦਿਨ ਦਮ ਪੁਖਤ ਵਾਲੇ ਤੇ ਫਿਰ ਮੇਰੇ 1-2 ਚੀਜ਼ ਆਉਂਦੇ ਨਾ, ਉਹ ਮੈਂ ਕਿਹਾ ਨਹੀਂ ਜਿਹੜਾ ਨੇ ਇਸ ਗੱਲ ਤੇ। ਹੁਣ ਇਹ ਆ ਕਿ ਕਿਤਾਬਾਂ ਤੇ ਹੁਣ ਵੀ ਮੇਰੇ ਆਪਣੇ ਦੋਸਤ ਕੈਨੇਡਾ ਤੋਂ ਆ ਰਿਹਾ ਸੀ, ਉਹਨਾਂ ਦਾ ਉਹ ਕਹਿੰਦੇ ਕਿਤਾਬਾਂ ਤੇ ਗੱਲ ਕਰੋ। ਤੇ ਕਿਤਾਬ ਤੇ ਗੱਲ ਉਦੋਂ ਹੀ ਹੋ ਸਕਦੀ ਹੈ ਜਦੋਂ ਕੋਈ ਕਿਤਾਬ ਪੜ੍ਹੀ ਜਾਏ। ਹਾਂਜੀ ਨਹੀਂ ਤੁਹਾਡੇ ਕੋਲ ਤਾਂ ਜੀ ਇਲਮ ਦਾ ਇੱਕ ਚੈਪਟਰ ਪੜਾਂਗੇ ਕੋਈ 4 ਘੰਟੇ ਤੇ ਤਾਂ ਹੀ ਉਹਦੇ ਤੇ ਗੱਲ ਜਿਹੜਾ ਵਾ ਨਾ ਹੋਏਗੀ। ਮੈਂ ਕਿਹਾ ਫਿਰ ਕਿਉਂਕਿ ਬਾਅਦ ਵਿੱਚ ਫਿਰ ਕਾਫੀ ਸਾਰੇ ਦੋਸਤ ਕਰ ਰਹੇ ਹੁੰਦੇ ਨੇ ਕਮੈਂਟਸ ਵੀ ਇੱਥੇ ਨਹੀਂ ਵੀਡੀਓ ਪਾ ਰਹੇ ਵੀ ਇਹ ਕਿਆ ਵਾ। ਹੁਣ ਪਿਛਲੇ ਦਿਨਾਂ 'ਚ 5-4 ਦਿਨਾਂ 'ਚ ਆਪਣੀ ਵੀਡੀਓ ਵੀ ਨਹੀਂ ਪਾ ਸਕੇ, ਉਹ ਬਲਕਿ ਪਹਿਲਗਾਮ ਵਾਲੀ ਵੀਡੀਓ ਬੜੀ ਲੇਟ ਹੋਈ, ਮੈਂ ਬੁਖਾਰ ਸੀ ਮੈਨੂੰ, ਤੇ ਉਹਦੇ ਤੇ ਕਈ ਬੰਦਿਆਂ ਨੇ ਤਾਂ ਐਪਰੀਸ਼ੀਏਟ ਕੀਤਾ ਵੀ ਤੁਸੀਂ ਵੀਡੀਓ ਪਾਈ, ਕੁਝ ਬੰਦਿਆਂ ਨੇ ਵੀ ਉਹਨੇ ਕਿਹਾ ਵੀ ਬੜੀ ਲੇਟ ਪਾਈ ਹੈ। ਲੇਟ ਇਸ ਵਜ੍ਹਾ ਤੋਂ ਪਾਈ ਕਿ ਮੈਨੂੰ ਬੁਖਾਰ ਸੀ ਤੇ ਤੁਸੀਂ ਵੀ ਅਵੇਲੇਬਲ ਨਹੀਂ ਸੀ, ਤੇ ਇਸ ਵਜ੍ਹਾ ਤੋਂ ਫਿਰ ਮੈਂ ਬਲਕਿ ਉਸ ਦਿਨ ਮੈਂ ਇਕੱਲੇ ਹੀ ਉਹ ਵੀਡੀਓ ਜਿਹੜੀ ਹੈ ਨਾ ਉਹ ਜੈਸਾ ਕੈਸਾ ਯਾਨੀ ਕਿ ਮੇਰੇ ਕੋਲ ਮੋਬਾਈਲ ਵਾਲਾ ਜਿਹੜਾ ਵਾ ਸਿਸਟਮ ਹੈ ਸੀ ਉਹ ਬਿਹਤਰੀਨ ਸੀ ਰਾਣਾ ਸਾਹਿਬ। ਇਹ ਤਾਂ ਫਿਰ ਕੰਮ ਜਿਹੜਾ ਆ ਚੱਲਦਾ ਹੀ ਆ। ਤੇ ਬਾਕੀ ਇਹ ਆ ਵੀ ਆ ਗਾਂ ਬਸ ਆਪਣੀ ਹੁਣ ਜਿਹੜਾ ਦੁੱਧ ਮਾਸ਼ਾਅੱਲਾ ਨੇੜੇ ਆ ਰਾਣਾ ਸਾਹਿਬ, ਤੇ ਜਲਦੀ ਇਹ ਹੁਣ ਤਿਆਰ ਹੋ ਜਾਣੀ ਆ। ਹੋਰ ਵਾਜਦ ਅਲੀ ਤੂੰ ਸੁਣਾ? ਠੀਕ ਠਾਕ ਭਾਈ, ਖਾਲੇ ਦੀ ਸ਼ੁਕਰ ਅੱਲਾਹ ਦਾ। ਕੋਈ ਦੋੜਾ ਮਾਈਆ ਸੁਣਾਏਗਾ ਸਾਨੂੰ? ਦੋੜਾ ਹੀ ਸੁਣਾ ਵਾਜਦ ਅਲੀ ਨਾ ਜੀ ਕਦੇ ਕਦੇ ਸੋਹਣੇ ਦੋੜੇ ਸੁਣਾਉਂਦਾ। ਸਿਗਰਟ ਨੂੰ ਸਾਈਡ ਤੇ ਕਰ ਦੇ, ਦੋੜਾ ਸੁਣਾ ਦੇ। ਸੁਣਾ ਕੋਈ ਵਾਜਦ ਅਲੀ ਭਾਈ। ਜਿੰਦੇ ਨਾਲ ਨਾ ਨਿਭੇ ਛੱਡ ਦੇਵੀਏ, ਕੱਜੇ ਕੰਨੀ ਸੰਗਤ ਦੀ ਲਾਂ ਨੂੰ, ਉੱਕਾ ਖਾਬ ਖਿਆਲ ਹੀ ਨਾ ਆਵੇ, ਇੰਜ ਭੁੱਲੀਏ ਉਸ ਦੇ ਨਾਂ ਨੂੰ, ਤੇ ਜਿੰਦੇ ਹੇਠੀ ਪਾਲਣਾ ਬਾਹ ਸਕੀਏ, ਕੀ ਕਰਨਾ ਹੈ ਉਸ ਦੀ ਸ਼ਾਨ ਨੂੰ, ਕਦੀ ਹੰਸ ਨਹੀਂ ਬਿਸਮਿਲ ਬਣ ਸਕਦਾ, ਲੱਖ ਬੋਲੀ ਸਮਝਾਈਏ ਕਾਨ। ਆਏ ਹਾਏ ਹਾਏ ਕਿਆ ਬਾਤ ਰਾਣਾ ਸਾਹਿਬ, ਸਮਝ ਆਈ ਕੀ ਕਿਹਾ? ਹਾਂ, ਉਹਨੇ ਕਿਹਾ ਵੀ ਕਾਨ ਨੂੰ ਜਿੰਨਾ ਮਰਜ਼ੀ ਕਰਦੇ ਰਹੋ ਹੰਸ ਨਹੀਂ ਬਣਦਾ ਹੈ। ਹਾਂ ਮੈਂ ਇੱਕ ਕਹਿੰਦੇ ਨੇ ਵੀ ਹਬਸ਼ੀ ਨੂੰ ਜਿੰਨਾ ਮਰਜ਼ੀ ਸਾਬਣ ਹਾਂਜੀ ਹਾਂਜੀ ਬਸ ਉਹ ਮੁੜਾ ਆਪਣਾ ਹਰ ਸ਼ਾਇਦ ਦਾ ਮਿਆਰ ਸ਼ਹਿਰਾਂ ਦੀ ਲਿਖਿਆ ਹੁਣ ਕਾਲਾ ਪੱਥਰ ਆ ਨਾ ਜਿੰਨਾ ਮਰਜ਼ੀ ਰਗੜਦੇ ਰਹੋ ਤੈਨੂੰ ਉਹ ਸਫੇਦ ਤਾਂ ਨਹੀਂ ਨਿਕਲਣਾ ਹੈ। ਮੇਰੀ ਤਾਂ ਨਜ਼ਰ ਇਸ ਟਾਈਮ ਜਾ ਰਹੀ ਹੈ ਵਾਜਦ ਅਲੀ ਦੀ ਵੱਛੀ ਤੇ। ਅੱਜ ਕੱਲ ਕਿਉਂਕਿ ਬੜਾ ਹੈ ਕਿ ਜਿਹੜੀ ਦੋਹਰੇ ਰੰਗ ਵਾਲਾ ਜਾਨਵਰ ਹੈ ਨਾ ਉਹ ਬੜਾ ਪਸੰਦ ਕੀਤਾ ਜਾਂਦਾ ਵਾ, ਤੇ ਇਹਦੇ ਚ ਰੰਗ ਦੂਸਰਾ ਜ਼ਰਾ ਥੋੜਾ ਵਾ, ਲੇਕਿਨ ਅਗਰ ਜ਼ਿਆਦਾ ਹੋਵੇ ਤਾਂ ਜ਼ਿਆਦਾ, ਲੇਕਿਨ ਐਸ ਇੰਨੀ ਕੰਬੀਨੇਸ਼ਨ ਵੀ ਇਹ ਬਹੁਤ खूबसूरत। ਹਾਂਜੀ ਹਾਂਜੀ ਆ ਬੱਚਾ ਬੜਾ ਖੂਬਸੂਰਤ ਹੈ, ਬੜਾ ਡਿਜ਼ਾਈਨ ਰੰਗ ਅੱਲਾ ਜੀ। ਇੱਕ ਹੋਰ ਵੀ ਆ ਵੀ ਸਾਡੇ ਇੱਥੇ ਨਾ ਮੂੰਹ ਖੁਰ ਦੀ ਬਿਮਾਰੀ ਜਿਹੜੀ ਹੈ ਨਾ ਉਹ ਆਈ ਹੋਈ ਸੀ, ਹੁਣ ਅਲਹਮਦੁਲਿਲਾ ਜਿਹੜਾ ਨਾ ਕਬਰ ਆ, ਬਲਕਿ ਇੱਕ ਜਿਹੜਾ ਨਾ ਉਹ ਬੱਚੀ ਜਿਹੜੀ ਆ
ਉਹ ਜੀ ਉਹ ਰੱਬ ਨੂੰ ਪਿਆਰੀ ਹੋ ਬੱਚਾ ਗਈ। ਜਾਇਆ ਬੱਚਾ ਸੀਗਾ ਹਾਂਜੀ ਹਾਂ ਅੰਦਰਲੀ ਬੱਚਾ ਗਾਂ ਉਹ ਵੀ ਬੜਾ ਪਿਆਰਾ ਹਾ ਸਾਈਵਾਲ ਨਸਲੇ ਚ ਬਸ ਹਾਂ। ਮੁੜ ਅੱਲਾ ਮੀਆਂ ਦੀ ਮਰਜ਼ੀ ਗੱਲ ਹੈ ਉਸ ਤੋਂ ਰੱਬ ਆਪਣੀ ਦੀ। ਇਨਕਾਰੀ ਉਸ ਰਾਹ ਤੋਂ ਤਾਂ ਕੋਈ ਨਹੀਂ ਰੱਬ ਦੀ ਰਾਹ ਬੜਾ ਖੂਬਸੂਰਤ ਆ ਹਾਂਜੀ ਉਹ ਰੱਬ ਦੀ ਆ ਗਾਵਾਂ ਗੂਵਾਂ ਬਣਾਈਆਂ ਨਾ ਤਾਂ ਨਸਲ ਕਸ਼ੀ ਰੱਖਾਂਗੇ ਜੀ ਇਸ ਹਿਸਾਬ ਵਿੱਚ ਆ ਕੇ ਨਾ ਜੀ ਅੱਛਾ ਹੈ ਆ ਦੇਖੋ ਨਾ ਹੁਣ ਚਿੜੀਆਂ ਜਿਹੜੀਆਂ ਆਵਾਂ ਨਾ ਹੁਣ ਮੋਟਰਸਾਈਕਲਾਂ ਨਾਲ ਖੇਡ ਰਹੀਆਂ ਹਾਂ ਹਾਂ ਆ ਦੇਖੋ ਹੁਣ ਇਸ ਟਾਈਮ 3-4 ਤਰ੍ਹਾਂ ਦੀ ਚਿੜੀਆਂ ਹਾਂਜੀ ਫਿਰ ਡੇਰੇ ਬੈਠੇ ਆ ਜੀ ਅੱਛਾ ਜੀ ਗੱਲ ਇਹ ਹੈਗੀ ਆ ਵੀ ਕੱਲ ਨੂੰ ਸਾਡੀ ਜਿਹੜੀ ਹੈ ਨਾ ਉਹ ਜਿਹੜੀ ਕਣਕ ਕੱਟਣ ਵਾਲੀ ਜਿਹੜੀ ਤੂੜੀ ਵੀ ਬਣਾਉਂਦੀ ਆ ਉਹ ਮਸ਼ੀਨ ਸਾਡੀ ਕੱਲ ਨੂੰ ਆਊਗੀ ਤੇ ਬਾਕੀ ਇੱਕ ਗੱਲ ਸਾਡੇ ਇੱਥੇ ਟੀਵੀਆਂ ਤੇ ਵੀ ਹੋਈ ਸਾਰਾ ਕੁਝ ਹੋਈ ਵੀ ਜ਼ਿਮੀਂਦਾਰਾਂ ਦੇ ਕੋਲ ਤੂੜੀ ਵੀ ਹੁੰਦੀ ਹੈ ਤੂੜੀ ਵਾਲੀ ਗੱਲ ਇਦਾਂ ਆ ਉਹ ਸਮਝਦੇ ਆ ਵੀ ਤੂੜੀ ਪਤਾ ਨਹੀਂ ਜ਼ਿਮੀਂਦਾਰ ਦੀ ਨਾ ਕਿੰਨੀ ਕੁ ਮਹਿੰਗੀ ਵਿਕਦੀ ਆ 18,000 ਰੁਪਈਆ 1 ਕਿੱਲੇ ਦਾ ਜਿਹੜੀ ਹਾਰਵੈਸਟਰ ਹੈ ਨਾ ਜੀ ਉਹ ਲੈ ਰਹੀ ਹੈ ਵੀ ਦਾਣੇ ਵੀ ਬਣਾਣੇ ਆ ਤੇ ਉਹਨੇ ਤੂੜੀ ਵੀ ਬਣਾਣੀ ਇੱਕ ਹੋ ਗਿਆ ਦੂਜਾ ਤੂੜੀ ਦਾ ਮੈਂ ਰੇਟ ਪਤਾ ਕੀਤਾ ਰਾਣਾ ਸਾਹਿਬ ਕੱਲ 250 ਰੁਪਏ ਮਣ ਦੇ ਹਿਸਾਬ 10 ਤੋਂ 12,000 ਰੁਪਇਆ ਦੱਸੋ ਵੀ ਹਾਰਵੈਸਟਰ ਨਾ ਥ੍ਰੈਸ਼ਰ ਵਾਲੀ ਤੂੜੀ ਦਾ ਵਾ ਹਾਂ 12,000 ਤੱਕ ਤੇ ਦੂਸਰੀ ਦਾ 10,000 ਤੋਂ ਥੱਲੇ ਆ ਨਾ ਜੀ ਤੁਸੀਂ ਇਹ ਦੱਸੋ ਕਿ 10,000 12,000 ਰੁਪਏ ਚ ਜ਼ਿਮੀਂਦਾਰ 12 ਹਾਂ ਕਿਹੜਾ ਮਹਾਲ ਪਾਲੂਗਾ ਹਾਂ ਕਹਿੰਦੇ ਵੀ ਤੂੜੀ ਜਿਹੜਾ ਵਾ ਤੂੜੀ ਜ਼ਿਮੀਂਦਾਰ ਜੀ ਉਹ ਸਾਡੇ ਇੱਕ ਵਜ਼ੀਰ ਹੈਗੀਆਂ ਸਲਮਾ ਬੱਟ ਸਾਹਿਬ ਉਹਨਾਂ ਨੇ ਟੀਵੀ ਤੇ ਬੈਠ ਕੇ ਕਿਹਾ ਵੀ ਇਹ ਨਾ ਦਾਦਾ ਜੀ ਹੋਰ ਵੀ ਬਹੁਤ ਕੁਝ ਵਿਕਦਾ ਆ ਉਹਨੂੰ ਵੀ ਵਿੱਚ ਕਾਊਂਟ ਕਰੋ ਕਰ ਲਓ ਜੀ ਕਾਊਂਟ 10,000 ਰੁਪਏ ਦੀ 12,000 ਰੁਪਏ ਦੀ ਤੂੜੀ ਵੀ ਜੀ ਵਿੱਚ ਪਾ ਲਓ ਤੁਸੀਂ ਤੇ ਰੇਟ ਸਾਡੇ ਇੱਥੇ ਜੀ ਅੱਜ ਦਾ ਤਾਜ਼ਾ ਤਰੀਨ ਹਾਰਵੈਸਟਿੰਗ ਦਾ ਰੇਟ ਵੀ ਸ਼ਾਮਲ ਕਰ ਲਓ ਨਹੀਂ ਹਾਂ ਉਹ ਭੁੱਲੇ ਹੋਏ ਆ ਖਰਚੇ ਭੁੱਲ ਕੇ ਜਿਹੜਾ ਆ ਨਾ ਯਾਰ ਸਾਡੇ ਤਾਂ ਜ਼ਿਮੀਂਦਾਰ ਦਾ ਨਾ ਇੱਥੇ ਲੈਂਦੇ ਪੰਜਾਬ ਦੇ ਵਿੱਚ ਸੱਤ ਕੱਢ ਕੇ ਰੱਖਤਾ ਸਾਡੀ ਇਹ ਹਕੂਮਤਾਂ ਨੇ ਅੱਛਾ ਇਹਦੇ ਚ ਨਾ ਇਹਦੇ ਚ ਜ਼ਿਮੀਂਦਾਰ ਬਰਾਬਰ ਦਾ ਕਸੂਰਵਾਰ ਆ ਦੱਸਾਂ ਕਿ ਆਵਾ ਚੀਜ਼ ਇਹ ਜਦੋਂ ਤੱਕ ਕੋਈ ਬੰਦਾ ਆਪਣੀ ਚੀਜ਼ ਆਪ ਨਹੀਂ ਨਾ ਵੇਚਣ ਦਾ ਕਰਦਾ ਹੈ ਉਹਦਾ ਹਾਲ ਇਹੀ ਹੋਣਾ ਹੈ ਇਹਦੇ ਚ ਇਹ ਹੁਣ ਨਾ ਤੁਸੀਂ ਦੇਖੋ ਜਦੋਂ ਜਿਹੜੇ ਮਣ ਦਾ ਰੇਟ ਆ ਨਾ ਸ਼ਾਇਦ ਉਹ ਕਿਲੋ ਦਾ ਰੇਟ ਉਸੇ ਸ਼ਾਇਦ ਦਾ ਵੇਚਣ ਵਾਲਾ ਜਿਹੜਾ ਨਾ ਕਰ ਲੈਂਦਾ ਇਹ ਜਦੋਂ ਤੱਕ ਕਿਸਾਨ ਯਾਰ ਸਾਰੀ ਦੁਨੀਆ 'ਚ ਇਹ ਨਹੀਂ ਹੈ ਸਾਰੀ ਦੁਨੀਆ 'ਚ ਕਿਸਾਨਾਂ ਦੇ ਆਪਣੇ ਯਾਨੀ ਕਿ ਕੋਆਪਰੇਟਿਵ ਜੇ ਹੈ ਸਟੋਰ ਜਿੱਥੇ ਸਬਜ਼ੀਆਂ ਫਰੂਟ ਵਗੈਰਾ ਵੇਚਦੇ ਆ ਹੈ ਸਾਰੀ ਦੁਨੀਆ ਮੈਨੂੰ ਬਲਕਿ ਇੱਕ ਮੇਰੇ ਜਾਣਨ ਵਾਲੇ ਹੈ ਉਹ 4-5 ਮੁਲਕਾਂ 'ਚ ਰਹੇ ਆ ਉਹ ਕੋਰੀਆ ਰਹੇ ਆ ਜਰਮਨੀ ਰਹੇ ਅਮਰੀਕਾ ਉਹ ਕਹਿੰਦੇ ਮੈਂ ਹਰ ਮੁਲਕ 'ਚ ਦੇਖਿਆ ਯਾਰ ਜਿਹੜਾ ਵਾ ਨਾ ਕਿਸਾਨਾਂ ਦੇ ਆਪਣੇ ਜਿਹੜੇ ਆ ਚਲੋ ਕੋਈ ਦੇਖੋ ਜੀ ਕਿੱਡੀ ਸਾਹਿਬ ਦੀ ਜਿਹੜੀ ਆਪਣਾ ਸ਼ਾਇਦ ਸੰਭਾਲ ਲੈਣੀ ਹੈ ਕੋਈ ਸ਼ਾਇਦ ਵੀ ਹੈ ਆਪਾਂ ਹੁਣ ਕਿੱਲਾ ਕਮਾਨ ਦਾ ਮੇਲ ਸਟੀਏ ਨਾ ਉਤਨੇ ਪੈਸੇ ਨਹੀਂ ਵਟਣੇ ਜਿਤਨੇ ਮਤਲਬ ਰਾਹ ਵੇਚਣ ਵਾਲੇ ਨਾ ਇਹ ਗੱਲ ਹੈ ਵੀ ਉਸ ਰਾਣਾ ਸਾਹਿਬ ਰਾਹ ਵੇਚਣ ਵਾਲੇ ਦੋ ਕਨਾਲੀ ਚੂਤਨੇ ਉਸ ਨੂੰ ਜ਼ਿਆਦਾ ਕਮਾ ਲੈਣੇ ਜ਼ਿਮੀਂਦਾਰ ਜਿਹੜਾ ਹੈ ਨਾ ਉਹਦੇ ਕੋਲ ਕੋਈ ਵੀ ਹੈ ਹੁਣ ਕਮਾਨ ਦੇ ਕੋਈ ਫਸਲ ਜੋ ਗੋੜ ਬਣਾ ਲੇ ਉਹਨੂੰ ਅਗਾ ਇਸਤੇਮਾਲ ਕਰੇ ਉਹਨੂੰ ਰੇਟ ਵਾਧੂ ਲੱਗਦਾ ਕਿਲੋ ਚੋਂ ਨਾ ਹਾਂਜੀ ਲੇਕਿਨ ਹਾਂ ਗੰਨੇ ਚ ਹਾਂਜੀ ਉਹ ਕਿੱਥੇ ਜਾ ਪਾਉਂਦੀ 2000 ਰੁਪਇਆ ਯਾਨੀ ਕਿ ਇੱਕ ਮਣ ਪਿੱਛੇ ਹਾਂਜੀ ਤੇ ਸ਼ੁਰੂ ਤੋਂ ਇਹ ਹਾਲ ਹੈ ਜ਼ਿਮੀਂਦਾਰ ਦੀ ਜਿਹੜੀ ਫਸਲ ਹੀ ਹੋ ਜਾਵੇ ਨਾ ਉਹ ਨਾ ਖਣਾ ਇਹਦਾ ਰੇਟ ਹੀ ਕੋਈ ਨਹੀਂ ਬੱਚਾ ਤੇ ਅਗਲਿਆਂ ਨੂੰ ਜਿਹੜੇ ਲਾਇ ਕੇ ਤੇ ਉਹਨੂੰ ਵੇਚਣਾ ਕਰਨਾ ਹੈ ਆਪਾਂ ਹੁਣ ਜਿੱਜਣ ਦਾ ਵੀ ਲਵੇਂ ਵਗ ਜਾਈਏ ਨਾ ਤੋਂ ਨਾਖਣਾ ਇਹਦਾ ਬਹੁਤ ਰੇਟ ਹੈ ਤੇ ਜੇ ਆਪਾਂ ਕੀ 2-4 ਮਣ ਜਿੱਜਣ ਪਿਆ ਤੋਂ ਨਾਖਣਾ ਸਾ ਕੀ ਕਰਨਾ ਇੰਜ ਹੀ ਕਰ ਜ਼ਿਮੀਂਦਾਰ ਨੂੰ ਹਰ ਪਾਸੋਂ ਹੀ ਨਾ ਰਹਿਣਾ ਸਾਹਿਬ ਕਿਸੇ ਫਸਲ ਵਿੱਚੋਂ ਵੀ ਇਹ ਬੜਾ ਹਿਸਾਬ ਕਿਤਾਬ ਦਾ ਜ਼ਿਮੀਂਦਾਰ ਦੇ ਹਾਲਾਤ ਉਦੋਂ ਤੱਕ ਠੀਕ ਕੋਈ ਨਹੀਂ ਹੋਣੇ ਹੈ ਜਦੋਂ ਤੱਕ ਜ਼ਿਮੀਂਦਾਰ ਆਪਣੀ ਬਣਾਈ ਹੋਈ ਸ਼ੈ ਖੁਦ ਨਹੀਂ ਵੇਚੇਗਾ ਇਹ ਗੱਲ ਤੁਹਾਡੀ ਜਦੋਂ ਉਹ ਸ਼ੈ ਪੈਦਾ ਕਰਕੇ ਛੱਡਦਾ ਰਹੇਗਾ ਨਾ ਟਰਾਲੀਆਂ ਦੀ ਸ਼ਕਲ 'ਚ ਤੇ ਇਸ ਤਰ੍ਹਾਂ ਚਿੱਤਰ ਜਿਹੜਾ ਵਾ ਨਾ ਪੈਂਦੇ ਰਹਿਣੇ ਆ ਉਹਨੂੰ ਪੈਂਦੇ ਰਹਿਣੇ ਹਾਂ ਤੇ ਇਸ ਤਰ੍ਹਾਂ ਯਾਨੀ ਕਿ ਉਹ ਡੰਡੀ ਰੋਣਾ ਜਿਹੜਾ ਵਾ ਨਾ ਇਹ ਚੱਲਦਾ ਰਹਿਣਾ ਵਾ ਇਹਦੇ 'ਚ ਕਿਸਾਨ ਨੂੰ ਜਿਹੜਾ ਵਾ ਨਾ ਚਾਹੀਦਾ ਵਾ ਸਭ ਤੋਂ ਪਹਿਲੇ ਤਾਂ ਆਪਣਾ ਸਬਜ਼ੀ ਤੇ ਫਰੂਟ ਵਾਲੇ ਉਹਦੇ ਆਪਣੇ ਯਾਨੀ ਕਿ ਜਿਹੜੇ ਆ ਨਾ ਹੁਣ ਜਦੋਂ ਤੁਹਾਡੀ ਸਬਜ਼ੀ ਜਿਹੜੀ 10 ਰੁਪਏ ਵਾਲੀ ਆ ਦੁਕਾਨ ਤੇ 50 ਰੁਪਏ ਵਿਕਦੀ ਆ ਤੁਸੀਂ ਅਗਰ ਉਹਨੂੰ 20 ਰੁਪਏ ਵੇਚੋਗੇ ਤਾਂ ਧੜਾ ਨਹੀਂ ਵਿਕੇਗੀ ਨਹੀਂ ਉਹ ਗੱਲ ਠੀਕ ਹੈ ਨਾਲੇ ਇੱਕ ਹੋਰ ਵੀ ਰਾਣਾ ਸਾਹਿਬ ਬੜੀ ਗੱਲ ਕੀਤੀ ਹੈ ਤੁਸੀਂ ਪਹਿਲਾਂ ਵੀ ਆਪਾਂ ਇਹ ਗੱਲ ਕਰਦੇ ਆ ਮੈਂ ਤਾਂ ਕਹਿੰਦਾ ਲੋਕ ਵੈਲਫੇਅਰ ਸੁਸਾਇਟੀਆਂ ਬਣਾਉਂਦੇ ਹਾਂ ਟਰਸਟ ਬਣਾਉਂਦੇ ਨੇ ਜੀ ਹੈ ਉਹ ਕਾਦੇ ਵਾਸਤੇ ਕਰਦੇ ਆਵਾਮ ਵਾਸਤੇ ਕਰਦੇ ਲੇਕਿਨ ਸਾਡੇ ਜ਼ਿਮੀਂਦਾਰ ਵਾਲੇ ਨਾ ਕਿਸੇ ਦਾ ਧਿਆਨ ਕੋਈ ਨਹੀਂ ਹੈ ਇਦਾਂ ਵੀ ਹੋ ਸਕਦਾ ਵੀ ਕੋਈ ਬੰਦਾ ਇੱਕ ਇਹੋ ਜੀ ਜਗ੍ਹਾ ਬਣਾਵੇ ਜਿੱਥੇ ਸਾਰੇ ਜ਼ਿਮੀਂਦਾਰਾਂ ਦੀ ਸਬਜ਼ੀਆਂ ਮੰਡੀਆਂ 'ਚ ਨਾ ਜਾਵੇ 4-5 ਯਾਰ ਖੋਖੇ ਬਣੇ ਹੋਣ ਉੱਥੇ ਯਾਨੀ ਕਿ ਜਿਹੜਾ ਵਾ ਨਾ ਨਹੀਂ ਉਸ ਮੰਡੀ ਉਹ ਮੰਡੀ ਇੱਕ ਲੈਦਾ ਹੋਵੇ ਮੰਡੀ ਅਲੱਗ ਹੋਵੇ ਵੈਲਫੇਅਰ ਕਹਿ ਲਓ ਵੀ ਉਹ ਬੰਦਾ ਜ਼ਿਮੀਂਦਾਰਾਂ ਕੋਲ ਉਹਨਾਂ ਦੀ ਕੋਈ ਸ਼ੈ ਵੀ ਨਾ ਲਵੇ ਤੇ ਜ਼ਿਮੀਂਦਾਰ ਜਿਹਨੇ ਵੀ ਲਿਜਾਣੀ ਹੈ ਨਾ ਸਬਜ਼ੀ ਉੱਥੋਂ ਕੋਈ ਦੁਕਾਨਦਾਰ ਵੀ ਲਿਜਾਣਾ ਚਾਹਵੇ ਨਾ ਜੀ
ਉੱਥੋਂ ਲੈ ਕੇ, ਲੇਕਿਨ ਉਹਦੇ ਵਿੱਚ ਜ਼ਿਮੀਂਦਾਰਾਂ ਦਾ ਏਕਾ ਹੋਣਾ ਜ਼ਰੂਰੀ ਆ ਵੀ ਦੂਜੀ ਆ ਜਿਹੜੀ ਮੰਡੀਆਂ ਨਾ ਜੀ, ਫਿਰ ਇੱਥੇ ਸਬਜ਼ੀ ਨਹੀਂ ਜਾਣੀ ਚਾਹੀਦੀ। ਹਾਂ ਬਿਲਕੁਲ, ਉਸ ਇੱਕ ਜਗ੍ਹਾ ਤੇ ਸਬਜ਼ੀ ਹਾਂ ਇਕੱਠੀ ਤੇ ਉੱਥੇ ਮਿਨੀਮਮ ਰੇਟ ਹੋਵੇ, ਉੱਥੇ ਮਿਨੀਮਮ ਰੇਟ ਹੋਵੇ, ਵੀ ਘੱਟ ਤੋਂ ਘੱਟ ਖਰਚਾ ਬਣਾ ਕੇ ਨਾ ਜੀ, ਖਰਚੇ ਤੋਂ ਕੋਈ 20 ਰੁਪਏ 10 ਰੁਪਏ ਵੀ ਲੈਣ ਵਾਲੇ ਨੂੰ ਵੀ ਆਸਾਨੀ ਹੋਵੇ। ਅਸੀਂ ਇਹ ਨਹੀਂ ਕਹਿੰਦੇ ਜਿਹੜਾ ਯਾਰ ਸਿੱਧਾ ਜਿਹਾ ਹਿਸਾਬ ਆ, ਅਗਰ ਕੋਈ ਚੀਜ਼ 2 ਰੁਪਏ ਦੀ ਵਿਕਦੀ ਹੈ ਨਾ, ਹਾਂ ਉਹ 1 ਰੁਪਏ ਦੀ ਵੇਚਣ ਵੀ, ਚਲੋ 1 ਰੁਪਏ ਦਾ ਮਾਰਜਨ ਆ ਉਹਦਾ, ਖਰਾਬ ਖਰੂਬ ਦਾ 50% ਵਾਲੇ ਹਿਸਾਬ ਨਾਲ 50%, ਹਾਂਜੀ ਤੇ, ਲੇਕਿਨ ਇਹ ਨਹੀਂ ਹੋਣਾ ਚਾਹੀਦਾ ਵੀ ਉਹ 2 ਰੁਪਏ ਦੀ ਵੇਚੇ ਤੇ ਅਗਲਾ 54 ਦੀ ਲੈ ਕੇ ਜਾਵੇ। ਹਾਂਜੀ, ਇਹਦੇ ਫਾਇਦੇ ਦੋ ਹੋਣਗੇ, ਜ਼ਿਮੀਂਦਾਰ ਉਹਨੂੰ ਵੀ ਫਾਇਦਾ ਹੋਊਗਾ, ਤੇ ਤੁਸੀਂ ਇਹ ਦੇਖੋ ਵੀ ਲੈਣ ਵਾਲੇ ਨੂੰ ਵੀ ਫਾਇਦਾ। ਲੈਣ ਵਾਲਾ ਨੀਂਹ ਸਸਤੀ ਲੈ ਰਿਹਾ, ਲੈਣ ਵਾਲਾ ਬਾਈ ਮਹਿੰਗੀ ਉਹ ਲੈ ਰਿਹਾ ਅੱਜ ਵੀ। ਲੈ ਹੁਣ ਕੁਝ ਦਿਨ ਪਹਿਲੇ ਉਥੋਂ ਬਾਰਡਰ ਵਾਲੀ ਸਾਈਡ ਤੋਂ ਬੰਦੇ ਆਏ ਸੀ, ਉਹਨਾਂ ਨੇ ਕਿਹਾ ਜੀ ਸਾਡੇ ਪਿੰਡੋਂ 10,000 ਲੀਟਰ ਦੁੱਧ ਰੋਜ਼ਾਨਾ 2 ਨੰਬਰ ਬਣ ਕੇ ਜਾਂਦਾ। ਉਹ ਇਹ ਤਾਂ ਫਿਰ ਰਾਣਾ ਸਾਹਿਬ ਇਹ ਤਾਂ ਨਹੀਂ, ਮੈਂ 10,000 ਮੈਂ ਇਹ ਗੱਲ ਕਰ ਰਿਹਾ ਕਿ ਜਦੋਂ ਫਿਰ ਤੁਸੀਂ ਜ਼ਿਮੀਂਦਾਰ, ਮੈਂ ਇਹ ਕਹਿਣਾ ਕਿ ਜ਼ਿਮੀਂਦਾਰ ਆਪਣਾ ਦੇਸੀ ਘਿਓ 3,000 4,000 ਰੁਪਏ ਕਿਲੋ ਕਿਉਂ ਨਹੀਂ ਵੇਚਦਾ ਬਣਾ ਕੇ? ਬਸ ਇਹਨੂੰ ਬਣਾਉਣਾ ਚਾਹੀਦਾ ਜੀ, ਕਰਨਾ। ਜਦੋਂ ਆਨਲਾਈਨ ਹੋਰ ਲੋਕੀ ਜਿਹੜੇ 2 ਨੰਬਰ ਚੀਜ਼ਾਂ ਵੇਚੀ ਜਾ ਰਹੇ ਆ, ਅਤੇ 1 ਨੰਬਰ ਵਾਲੇ ਕਿਉਂ ਨਹੀਂ ਮੈਦਾਨ 1 ਨੰਬਰ ਵਾਲਾ ਕਿਉਂ ਨਹੀਂ ਵੇਚਦਾ ਹੈ? ਰਾਣਾ ਸਾਹਿਬ ਦੀ ਗੱਲ ਠੀਕ ਹੈ। ਹੁਣ ਦੁੱਧ ਦਾ ਇਹਨਾਂ ਤੇ ਜੇ ਆਪਾਂ ਮੁੱਲ ਲਈਏ ਤਾਂ ਇੱਥੇ ਆਪਣੇ ਕੋਲ 160 ਰੁਪਏ ਮਿਲ ਰਿਹਾ ਹੈ, ਤੇ ਜੇ ਆਪਾਂ ਇੱਥੋਂ ਦੁੱਧੀਆਂ ਨੂੰ ਦੇਵੀਏ ਉਹ 120 ਰੁਪਏ ਲਾ ਰਹੇ ਨੇ, ਤੇ ਸਿੱਧਾ 30 40 ਰੁਪਇਆ ਘਾਟਾ ਹੈ ਨਾ। ਰਾਣਾ ਸਾਹਿਬ ਦੀ ਗੱਲ ਠੀਕ ਹੈ, ਤੇ ਜੇ ਅਗਰ ਉਹਨੂੰ ਆਪਾਂ ਆਪ ਇਸਤੇਮਾਲ ਕਰੀਏ, ਖੋਏ ਦੀ ਤਰ੍ਹਾਂ ਕਰ ਲਈਏ, ਜਿਸ ਤਰ੍ਹਾਂ ਘਿਓ ਆਖ ਰਿਹਾ ਉਸ ਤਰ੍ਹਾਂ ਆਪਣੀ ਲੱਸੀ ਵੀ ਕੀਮਤੀ, ਹਰ ਸ਼ੈ ਕੀਮਤ ਉਸ ਤਰ੍ਹਾਂ ਲਾ ਜਾ ਰਹੇ ਨੇ। ਜ਼ਿਮੀਂਦਾਰ ਹੈ तो महंगा ਲਈ ਜਾ ਰਿਹਾ, ਬਸ ਇੱਧਰ ਰਜੂ ਨਹੀਂ ਕਰਦਾ ਵੀ ਆਪਣਾ ਮਾਲ ਡੰਗੋਰ ਆਪਣੀ ਦੇਸੀ ਸ਼ਾਇ ਇਸਤੇਮਾਲ ਕੀਤੀ। ਇੱਕ ਤਾਂ ਸਿਹਤ ਵਾਸਤੇ ਨੁਕਸਾਨ ਬਹੁਤ ਘੱਟ ਹੈ, ਇੱਕ ਉਂਝ ਫਾਇਦਾ ਇਹ ਵੀ ਮੁੜੇ ਇਸ ਹਿਸਾਬ ਵਿੱਚ ਆ ਕੇ ਜ਼ਿਮੀਂਦਾਰ ਗੱਲਾਂ ਜੀ ਸਾਰੀਆਂ ਠੀਕ ਹੈਗੀਆਂ। ਲਓ ਜੀ, ਇੱਕ ਮਿੰਟ, ਅੱਛਾ ਅਸਲ ਵਿੱਚ ਦੱਸਾਂ ਕਿਆ ਵਾ, ਵਕਤ ਜੇ ਕੋਈ ਵੀ ਤਬਕਾ, ਕੋਈ ਵੀ ਕੌਮ ਜਿਹੜੀ ਵਕਤ ਦੇ ਚਾਲ ਦੇ ਮੁਤਾਬਕ ਨਹੀਂ ਨਾ ਚੱਲਦੀ, ਉਹ ਪਿੱਛੇ ਰਹਿ ਜਾਂਦੀ ਆ। ਸਹੀ ਗੱਲ। ਜਦੋਂ ਚਿੰਗਚੀ ਆ ਗਿਆ ਨਾ, ਜਿਸ ਬੰਦੇ ਨੇ ਉਸ ਦੌਰ 'ਚ ਵੀ ਟਾਂਗਾ ਰੱਖਿਆ ਨਾ, ਉਹ ਮਾਰਿਆ ਗਿਆ। ਨਹੀਂ ਇਦਾਂ ਹੀ ਹੈ ਹੁਣ ਦੌਰ ਜਿਹੜਾ ਵਾ ਨਾ, ਹੁਣ ਆਨਲਾਈਨ ਵੇਚਣ ਦਾ ਦੌਰ ਆ। ਹਾਂਜੀ, ਇਹ ਦੁਕਾਨਾਂ ਨਹੀਂ ਹੋਣੀ। ਹੁਣ ਦੁਕਾਨਾਂ, ਹੁਣ ਜੇ ਤੁਸੀਂ ਉਸ ਤਰ੍ਹਾਂ ਹੀ ਯਾਨੀ ਕਿ ਆੜਤਾਂ 'ਚ ਵੇਚਣਾ, ਉਸ ਤਰ੍ਹਾਂ ਗੱਡੇ ਭਰ ਕੇ ਵੇਚਣਾ ਨਾ, ਫਿਰ ਅਸੀਂ ਦੁਨੀਆ ਨਾਲ ਨਹੀਂ ਰਲ ਸਕਦੇ। ਤੁਸੀਂ ਮੋਬਾਈਲ ਤੁਸੀਂ ਟੱਚ ਲੈਣਾ ਵਾ, ਨਿਆਣੇ ਤੁਸੀਂ ਪ੍ਰਾਈਵੇਟ ਸਕੂਲ 'ਚ ਭੇਜਣ ਦੀ ਖਾਜ ਕਰਨੀ, ਭੇਜ ਤਾਂ ਨਹੀਂ ਸਕਦੇ ਹੈ। ਤੇ ਕੱਪੜੇ ਵੀ ਤੁਸੀਂ ਜਿਹੜੇ ਆ ਨਾ ਦਰਜੀ ਕੋਲੋਂ ਸਵਾਣੇ ਆ, ਤੇ ਫਿਰ ਭਾਈ ਨਾ ਆਪਣੀ ਚੀਜ਼ਾਂ ਵੇਚਣ ਵਾਲੀਆਂ ਵੀ ਜਿਹੜਾ ਨਾ ਕਮਰਸ਼ੀਅਲੀ ਤਰੀਕੇ ਨਾਲ ਸੋਚੋ। ਇਹ ਨਵੇਂ ਉਹਦੇ ਵਿੱਚ ਆਣਾ ਪੈਣਾ ਸਾਨੂੰ। ਸਹੀ ਕਹਿ ਰਹੇ ਆ। ਦੇਖੋ ਨਾ, ਅਗਰ ਇੱਕ ਬੰਦੇ ਨੇ ਅੱਜ ਤੋਂ 20 ਸਾਲ ਪਹਿਲਾਂ ਸੀਡੀਆਂ ਦੀ ਦੁਕਾਨ ਬਣਾਈ ਸੀਗੀ, ਵੀ ਜਦੋਂ ਸੀਡੀਆਂ ਚੱਲਦੀਆਂ ਸੀ, ਤੇ ਅੱਜ ਵੀ ਉਹ ਅਗਰ ਦੁਕਾਨ ਦੇ ਉੱਤੇ ਸੀਡੀਆਂ ਰੱਖ ਕੇ ਬੈਠੂਗਾ ਨਾ, ਤੇ ਉਹਦਾ ਕੰਮ ਨਹੀਂ ਚੱਲਣਾ। ਉਹਦੇ ਵਾਸਤੇ ਉਹਨੂੰ ਸਟੈਪ ਅਗਾਂ ਤੋਂ ਅੱਗੇ ਆਣਾ ਪੈਣਾ ਆ, ਤੇ ਜੇ ਅਗਰ ਉਹਨੇ ਜ਼ਮਾਨੇ ਦੇ ਨਾਲ ਟੁਰਨਾ। ਠੀਕ ਹੋ ਗਿਆ ਜੀ। ਲਓ ਜੀ, ਇਹ ਸੀਗੀ ਜੀ ਸਾਡੀ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚਾਈ ਆ। ਮੈਂ ਜਾਣਾ ਜੀ, ਅੱਜ ਅਸੀਂ ਜਾਣਾ ਲਾਹੌਰ ਰਾਣਾ ਸਾਹਿਬ, ਉੱਥੇ ਇੱਕ ਪ੍ਰੋਗਰਾਮ ਹੈ, ਤੇ ਮੈਨੂੰ ਰਾਣਾ ਖਾਲਦ ਮਕਬੂਲ ਤੇ ਅਸਲਮ ਖਾਨ ਵਕਾਰ ਨੂੰ ਦਿਓ ਜੀ ਇਸ ਵੇਲੇ ਇਜਾਜ਼ਤ। ਤੇ ਅਗਰ ਤੁਹਾਨੂੰ ਵੀਡੀਓ ਸਾਡੀ ਚੰਗੀ ਲੱਗੀ ਹੈ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ, ਵੀ ਦੂਸਰੇ ਅੱਗੇ ਵੀਰਾਂ ਭਰਾਵਾਂ ਤੱਕ ਜਾਈਏ, ਸਾਡਾ ਜਿਹੜਾ ਖਾਨਦਾਨ ਆ, ਕੁਨਬਾ ਜਿਹੜਾ ਆ, ਟੱਬਰ ਆ, ਇਹ ਵਧੇ। ਠੀਕ ਆ। ਤੇ ਬਾਕੀ ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨਾਲ। ਪੰਜਾਬੀ ਜਿੱਥੇ ਵੀ ਬੈਠਾ, ਪੰਜਾਬੀ ਜਿੱਥੇ ਵੀ ਬੋਲੀ ਜਾਂਦੀ ਹੈ ਜੀ, ਜ਼ਿੰਦਾਬਾਦ। ਦੂਜੀ ਇੱਕ ਗੱਲ ਮੈਂ ਆਖਰ ਦੇ ਉੱਤੇ ਕਰਨੀ, ਤਾਂ ਅਸੀਂ ਇੱਕ ਵੀਡੀਓ ਪੂਰੀ ਉਹਦੇ ਉੱਤੇ ਬਣਾਵਾਂਗੇ। ਆ ਬੜਾ ਜੰਗ ਵਾਲਾ ਜਿਹੜਾ ਰੌਲਾ ਪਿਆ ਹੋਇਆ, ਰਾਣਾ ਸਾਹਿਬ ਨੇ ਵੀ ਉਹਦੇ ਉੱਤੇ ਵੀਡੀਓ ਬਣਾਈ ਸੀ। ਜੰਗਾਂ ਜਿਹੜੀਆਂ ਨਾ ਰਾਣਾ ਸਾਹਿਬ, ਉਹ ਕਿਧਰੇ ਵੀ ਕਾਲ ਦਾ ਕਹਿੰਦੇ ਮੂੰਹ ਕਾਲਾ, ਕਾਲ ਦਾ ਮੂੰਹ ਕਾਲੇ ਵਾਲੀ ਗੱਲ ਹੈਗੀ ਆ। ਠੀਕ ਹੈ ਜੀ, ਸਾਨੂੰ ਦਿਓ ਜੀ ਇਜਾਜ਼ਤ। ਰੱਬ ਰੱਖ।